ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਤੇ ਪ੍ਰਵੀਨ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਉੱਤਰ ਪ੍ਰਦੇਸ਼ ਜੀ ਦੀਆਂ ਚੋਣਾਂ, ਜਿਹੜਾ ਦਿੱਲੀ ਦਾ ਰਾਹ ਯੂਪੀ ਹੋ ਕੇ ਲੰਘਦਾ ਕਿਉਂ ਆ? ਦੇਖੋ, ਤੁਸੀਂ ਨਾ ਇੱਕ ਚੀਜ਼ ਅਕਸਰ ਰੇਡੀਓ ਤੇ ਸੁਣੀ ਹੋਣੀ ਹੈ ਜਾਂ ਖਬਰਾਂ ਦੇ ਵਿੱਚ ਰਾਜ ਹੀ ਸੁਣਦੇ ਹੋਵੋਗੇ ਕਿ ਬੀਜੇਪੀ ਨੇ ਜਿਹੜੇ 3 ਖੇਤੀ ਕਾਨੂੰਨ ਵਾਪਸ ਲਏ ਆ, ਇਹ ਉੱਤਰ ਪ੍ਰਦੇਸ਼ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਉਹਨਾਂ ਨੂੰ ਦੇਖ ਕੇ ਲਏ ਆ। ਇਹ ਆਮ ਹੀ ਚਰਚਾ ਸਾਡੇ ਸਿਆਸੀ ਮਾਹਰ ਕਰਦੇ ਆ। ਦੂਜੀ ਗੱਲ ਇਹ ਆ ਵੀ ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਇਸ ਵੇਲੇ ਚੋਣਾਂ ਹੋਣੀਆਂ ਪੰਜਾਬ ਦੇ ਨਾਲ ਹੀ ਹੋ ਰਹੀਆਂ ਵਾ, ਉੱਥੇ ਬੀਜੇਪੀ ਦਾ ਪੂਰਾ ਟੈਲ ਲੱਗਿਆ ਹੋਇਆ। ਹਾਲਾਂਕਿ ਸਥਿਤੀਆਂ ਕੋਈ ਬੀਜੇਪੀ ਦੇ ਲਈ ਬਹੁਤੀਆਂ ਸਾਜ਼ਗਾਰ ਨਹੀਂ ਹੈ। ਸਪਾ ਬਹੁਤ ਤਕੜੇ ਤਰੀਕੇ ਨਾਲ ਉੱਥੇ ਵਾਪਸੀ ਕਰ ਰਹੀ ਹੈ, ਮੁਲਾਇਮ ਸਿੰਘ ਯਾਦਵ ਵਾਲੀ ਪਾਰਟੀ ਅਖਿਲੇਸ਼ ਯਾਦਵ ਦੀ ਅਗਵਾਈ ਦੇ ਵਿੱਚ। ਪਰ ਆਮ ਤੌਰ ਤੇ ਇਹ ਸਵਾਲ ਉੱਠਦਾ ਹੈ ਕਿ ਬਈ ਉੱਤਰ ਪ੍ਰਦੇਸ਼ ਕਿਉਂ, ਮਤਲਬ ਦਿੱਲੀ ਦੇ ਤਖਤ ਤੱਕ ਉੱਤਰ ਪ੍ਰਦੇਸ਼ ਦੀ ਅਹਿਮੀਅਤ ਕੀ ਆ? ਹੁਣ ਇਸ ਲਈ ਤਾਂ 2022 ਨੂੰ ਸੈਮੀਫਾਈਨਲ ਕਿਹਾ ਜਾ ਰਿਹਾ ਨਾ 2024 ਦਾ। 2024 ਦੇ ਵਿੱਚ ਉੱਤਰ ਪ੍ਰਦੇਸ਼ ਸਾਰੇ ਦੇਸ਼ ਦੇ ਵਿੱਚ ਹੀ ਲੋਕ ਸਭਾ ਚੋਣਾਂ ਹੋਣੀਆਂ ਤੇ 2022 ਨੂੰ ਸੈਮੀਫਾਈਨਲ ਕਿਹਾ ਜਾ ਰਿਹਾ। ਤਾਂ ਇਹ ਸਵਾਲ ਉੱਠਦਾ ਆਮ ਤੌਰ ਤੇ ਕਿ ਇਹ ਕੀ ਰੀਜ਼ਨ ਆ, ਕੀ ਥਿਉਰੀ ਆ ਜਿਹਦੇ ਰਾਹੀਂ ਇਹ ਕਿਹਾ ਜਾਂਦਾ ਕਿ ਬਈ ਉੱਤਰ ਪ੍ਰਦੇਸ਼ ਦੇ ਰਾਹੀਂ ਹੋ ਕੇ ਲੰਘਦਾ ਯੂਪੀ ਦੇ ਦਿੱਲੀ ਦੇ ਤਖਤ ਦਾ ਰਾਹ। ਤਾਂ ਅਸਲ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਨਾ ਕਈ ਖਾਸੀਅਤਾਂ ਹੈ ਜਿਹਦੇ ਕਰਕੇ ਇਹ ਚੀਜ਼ ਵਰਤੀ ਜਾਂਦੀ ਹੈ। ਪਹਿਲੀ ਗੱਲ ਤਾਂ ਉੱਥੇ 400 ਤੋਂ ਵੱਧ ਵਿਧਾਨ ਸਭਾ ਸੀਟਾਂ ਨੇ, 403 ਨੇ, 80 ਲੋਕ ਸਭਾ ਸੀਟਾਂ ਨੇ, ਤਾਂ ਇਸ ਕਰਕੇ ਉਹਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ। ਉੱਤਰ ਪ੍ਰਦੇਸ਼ ਨੇੜਲੇ ਰਾਜਾਂ ਦੇ ਵਿੱਚ ਬਿਹਾਰ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਰਾਜਸਥਾਨ, ਜਿੱਥੇ ਬਹੁਤ ਸਾਰੀਆਂ ਵੱਡੀ ਗਿਣਤੀ ਦੇ ਵਿੱਚ ਲੋਕ ਸਭਾ ਸੀਟਾਂ ਨੇ, ਉਹਨਾਂ ਉੱਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦਾ ਪ੍ਰਭਾਵ ਰਹਿੰਦਾ ਹਮੇਸ਼ਾ ਹੀ। ਉਹ ਕਿਵੇਂ ਰਹਿੰਦਾ ਹੈ? ਉਹ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਜੇ ਗੱਠਜੋੜ ਦੀ ਰਾਜਨੀਤੀ ਦਾ ਪ੍ਰਯੋਗ ਹੋਇਆ ਸੀ, ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਧਰਤੀ ਤੇ ਹੋਇਆ ਸੀ। 14 ਪ੍ਰਧਾਨ ਮੰਤਰੀਆਂ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਹੈ, ਉਹਨਾਂ ਦੇ ਵਿੱਚੋਂ 8 ਉੱਤਰ ਪ੍ਰਦੇਸ਼ ਦੇ ਵਿੱਚ ਆਉਂਦੇ ਆ। ਤੇ ਜੇ ਨਰਿੰਦਰ ਮੋਦੀ ਨੂੰ ਜੋੜ ਕੇ ਤਾਂ ਇਹ ਗਿਣਤੀ 9 ਹੋ ਜਾਂਦੀ ਆ। ਕਿਉਂਕਿ ਜਦੋਂ ਉਹ ਲੜੇ ਸੀ ਤਾਂ ਮੇਰੇ ਖਿਆਲ ਦੇ ਨਾਲ, ਜੇ ਮੈਂ ਗਲਤ ਨਹੀਂ ਤਾਂ ਵਾਰਾਣਸੀ ਤੋਂ ਲੜੇ ਸੀ। ਵਾਰਾਣਸੀ ਉਹ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ, ਤੇ ਇਸ ਕਰਕੇ ਆਪਾਂ ਮੋਦੀ ਸਾਹਿਬ ਨੂੰ ਵੀ ਉਹਨਾਂ ਦੇ ਵਿੱਚ ਕਾਊਂਟ ਕਰ ਸਕਦੇ ਹਾਂ। ਤੇ ਜੇ ਇਹਨੂੰ ਆਬਾਦੀ ਦੇ ਲਿਹਾਜ਼ ਤੋਂ ਦੇਖੀਏ ਤਾਂ BBC ਦੀ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਦਾ ਦਾਅਵਾ ਕੀਤਾ ਗਿਆ ਵੀ ਜੇ ਉੱਤਰ ਪ੍ਰਦੇਸ਼ ਇੱਕ ਆਜ਼ਾਦ ਦੇਸ਼ ਹੁੰਦਾ ਨਾ, ਤੇ ਅੱਜ ਆਬਾਦੀ ਦੇ ਮਾਮਲੇ ਦੇ ਵਿੱਚ ਚੀਨ, ਭਾਰਤ, ਅਮਰੀਕਾ, ਇੰਡੋਨੇਸ਼ੀਆ ਤੇ ਬ੍ਰਾਜ਼ੀਲ ਤੋਂ ਬਾਅਦ ਦੁਨੀਆ ਦੇ ਵਿੱਚ 6ਵੇਂ ਨੰਬਰ ਤੇ ਹੁੰਦਾ। ਇੰਨੀ ਆਬਾਦੀ ਹੈ ਇਹਦੀ। ਤੇ ਦੂਜੀ ਗੱਲ ਇਹ ਹੈ ਵੀ ਉੱਤਰ ਪ੍ਰਦੇਸ਼ ਦੇ ਵਿੱਚ ਬਹੁਲਤਾਵਾਦ ਬਹੁਤ ਆ। ਮਤਲਬ ਉੱਥੋਂ ਦੇ ਇੱਕ ਨਾ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਸੰਪਾਦਕ ਨੇ ਸਈਅਦ ਨਕਵੀ, ਤੇ ਉਹਨਾਂ ਨੇ ਇੱਕ ਪਿੱਛੇ ਜੇ ਕਾਲਮ ਲਿਖਿਆ ਜਿਹਦਾ ਰਿਪੋਰਟ ਦੇ ਵਿੱਚ ਹਵਾਲਾ ਵੀ ਦਿੱਤਾ ਗਿਆ। ਉਹ ਕਹਿੰਦੇ ਉੱਤਰ ਪ੍ਰਦੇਸ਼ ਦੇ ਵਿੱਚ ਤ੍ਰਿਵੈਣੀ ਉੱਤਰ ਪ੍ਰਦੇਸ਼ ਦੇ ਵਿੱਚ ਆਉਂਦਾ, ਕਾਸ਼ੀ ਉੱਤਰ ਪ੍ਰਦੇਸ਼ ਦੇ ਵਿੱਚ ਆਉਂਦਾ, ਮਥੁਰਾ, ਅਯੁੱਧਿਆ, ਗੰਗਾ, ਜਮਨਾ ਉੱਤਰ ਪ੍ਰਦੇਸ਼ ਦੇ ਵਿੱਚ ਆਉਂਦੀਆਂ। ਤੇ ਪੂਰਵ ਇਸਲਾਮਿਕ ਸੱਭਿਆਚਾਰ ਦਾ ਗੜ੍ਹ ਹੈ ਉੱਤਰ ਪ੍ਰਦੇਸ਼। ਹਾਲੇ ਵੀ ਉੱਥੇ ਮੁਸਲਿਮ ਭਾਈਚਾਰੇ ਦੀ ਬਹੁਤ ਵੱਡੀ ਗਿਣਤੀ ਹੈ, ਜਿਹੜੀ ਕਿ ਆਮ ਤੌਰ ਤੇ ਚੋਣਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਾਂ ਉਹਨਾਂ ਦਾ ਕਿਸੇ ਵੀ ਪਾਰਟੀ ਵੱਲੋਂ ਝੁਕਾਅ ਅਕਸਰ ਨਤੀਜਿਆਂ ਨੂੰ ਬਦਲ ਦਿੰਦਾ ਹੈ। ਪਰ ਕਿਉਂਕਿ ਹੁਣ 2014 ਤੋਂ ਹਿੰਦੂਤਵ ਦੀ ਰਾਜਨੀਤੀ ਹੋ ਰਹੀ ਹੈ, ਭਾਰੂ ਹੈ, ਇਸ ਕਰਕੇ ਭਾਜਪਾ 2014 ਦੇ ਵਿੱਚ ਵੀ ਉੱਥੇ ਮੈਂਡੇਟ ਲੈਂਦੀ ਹੈ, 17 ਦੇ ਵਿੱਚ ਉੱਥੋਂ ਦੀ ਉੱਥੋਂ ਦੀ ਵਿਧਾਨ ਸਭਾ ਦੇ ਵਿੱਚ ਬਹੁਮਤ ਲੈਂਦੀ ਹੈ, ਰਿਕਾਰਡ ਤੋੜ ਬਹੁਮਤ ਆਉਂਦਾ ਇੱਕ ਤਰੀਕੇ ਨਾਲ। ਉਸ ਤੋਂ ਬਾਅਦ ਫਿਰ 2019 ਦੇ ਵਿੱਚ ਇੱਕ ਵਾਰ ਫਿਰ ਬੀਜੇਪੀ ਦੇਸ਼ ਭਰ ਦੇ ਵਿੱਚ ਬਹੁਤ ਵੱਡਾ ਮੈਂਡੇਟ ਲੈਂਦੀ ਹੈ, ਤੇ ਉੱਤਰ ਪ੍ਰਦੇਸ਼ ਦਾ ਜਿਹਦੇ ਵਿੱਚ ਬਹੁਤ ਵੱਡਾ ਰੋਲ ਰਹਿੰਦਾ। 80 ਸੰਸਦ ਮੈਂਬਰ ਕੋਈ ਥੋੜੇ ਨਹੀਂ ਹੁੰਦੇ। ਦੂਜੇ ਰਾਜਾਂ ਦੀ ਜਿਹੜੀ ਮੈਂ ਗੱਲ ਕੀਤੀ ਸੀ, ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਤਾਂ ਲੋਕਤੰਤਰ ਦੇ ਵਿੱਚ ਨਾ, ਡੈਮੋਕ੍ਰੇਸੀ ਦੇ ਵਿੱਚ ਜਿਹੜੀ ਗਿਣਤੀ ਹੁੰਦੀ ਆ ਉਹ ਬਹੁਤ ਮਹੱਤਵ ਰੱਖਦੀ ਆ। 80 ਸੀਟਾਂ ਥੋੜੀਆਂ ਨਹੀਂ ਹੁੰਦੀਆਂ। ਰਾਜ ਸਭਾ ਦੀਆਂ ਸੀਟਾਂ 403 ਵਿਧਾਨ ਸਭਾ ਦੀਆਂ ਸੀਟਾਂ ਬਹੁਤ ਰਾਜ ਸਭਾ ਦੀਆਂ ਸੀਟਾਂ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੀਆਂ ਨੇ। ਪ੍ਰਧਾਨ ਮੰਤਰੀ ਇੱਥੋਂ ਲਗਾਤਾਰ ਬਣੇ ਆ। ਦੂਜੀ ਗੱਲ ਇਹ ਹੈ ਕਿ ਇੱਥੋਂ ਦੀ ਰਾਜਨੀਤੀ ਹੈ ਨਾ, ਹਿੰਦੀ ਬੈਲਟ ਦੀ ਰਾਜਨੀਤੀ ਕਹੀ ਜਾਂਦੀ ਹੈ। ਤੇ ਇਹ ਹਿੰਦੀ ਬੈਲਟ ਦੀ ਰਾਜਨੀਤੀ ਬਿਹਾਰ ਦੀ ਸਿਆਸਤ ਹੋ ਗਈ, ਮੱਧ ਪ੍ਰਦੇਸ਼ ਦੀ ਸਿਆਸਤ ਹੋ ਗਈ, ਤੇ ਰਾਜਸਥਾਨ ਦੀ ਸਿਆਸਤ ਤੇ ਵੀ ਅਸਰ ਪਾਉਂਦੀ ਹੈ। ਮਾਇਆਵਤੀ ਤੇ ਮੁਲਾਇਮ ਸਿੰਘ ਯਾਦਵ ਹੁਣ ਤੱਕ ਡੋਮੀਨੇਟਡ ਰਹੇ ਹੈ, ਤੇ ਉੱਤਰ ਪ੍ਰਦੇਸ਼ ਦੇ ਵਿੱਚ ਇਸ ਕਰਕੇ ਵਿਰੋਧੀ ਧਿਰ ਦੀ ਰਾਜਨੀਤੀ ਦੇ ਵਿੱਚ ਵੀ ਉੱਤਰ ਪ੍ਰਦੇਸ਼ ਮੋਹਰੀ ਰਿਹਾ। ਤੇ ਜੇਕਰ ਭਾਜਪਾ ਦੀ ਜੇ ਮੈਂ ਗੱਲ ਕਰਾਂ ਤਾਂ
1999 ਤੱਕ ਜਿਹੜੀ ਪਾਰਟੀ ਵੀ ਉੱਤਰ ਪ੍ਰਦੇਸ਼ ਦੇ ਵਿੱਚ ਵੱਧ ਸੀਟਾਂ ਜਿੱਤਦੀ ਸੀ ਨਾ, ਉਹ ਕੇਂਦਰ ਦੇ ਵਿੱਚ ਸਰਕਾਰ ਬਣਾਉਣੀ ਸੀ। 1999 ਤੱਕ ਇਹ ਚੀਜ਼ਾਂ ਰਹੀਆਂ। ਪਰ ਨਰਸਿਮਹਾ ਸਿੰਘ ਰਾਓ ਦੇ ਟਾਈਮ ਇਹ ਚੀਜ਼ਾਂ ਬਦਲੀਆਂ। ਉਹ 5 ਸੀਟਾਂ ਜਿੱਤੇ ਸੀ, ਪਰ ਬਾਵਜੂਦ ਇਸ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਦੋਂ ਬਾਅਦ 91, 96, 98 ਲਗਾਤਾਰ 3 ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਇੱਥੇ ਡੋਮੀਨੇਟ ਕਰਦੀ ਹੈ ਤੇ ਵੱਧ ਸੀਟਾਂ ਜਿੱਤਦੀ ਉੱਤਰ ਪ੍ਰਦੇਸ਼ ਦੇ ਵਿੱਚ, 50 ਤੋਂ ਵੱਧ, ਤੇ ਸਰਕਾਰ ਬਣਾਉਣ ਦਾ ਉਹਨਾਂ ਨੂੰ ਮੌਕਾ ਵੀ ਮਿਲਦਾ। ਹਾਲਾਂਕਿ 1998 ਦੀਆਂ ਜਦੋਂ ਚੋਣਾਂ ਹੁੰਦੀਆਂ ਤੇ ਉੱਤਰ ਪ੍ਰਦੇਸ਼ ਦੇ ਵਿੱਚ ਬੀਜੇਪੀ ਜਿਹੜੀ ਆ ਉਹ 30 ਤੋਂ ਘੱਟ ਸੀਟਾਂ ਤੇ ਸਿਮਟ ਗਈ ਸੀ, ਪਰ ਬਾਵਜੂਦ ਇਸ ਦੇ ਸਹਿਯੋਗੀ ਦਲਾਂ ਨਾਲ ਮਿਲ ਕੇ ਬੀਜੇਪੀ ਉੱਥੇ ਸਰਕਾਰ ਬਣਾਉਂਦੀ ਹੈ। ਇਸ ਤਰ੍ਹਾਂ 2004 ਤੇ 9 ਦੀਆਂ ਚੋਣਾਂ ਦੇ ਵਿੱਚ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਭਾਜਪਾ ਦਾ ਜਿਹੜਾ ਪ੍ਰਦਰਸ਼ਨ ਸੀ ਉਹ ਮਾਮੂਲੀ ਜਿਹਾ ਰਿਹਾ ਤੇ ਉਹ ਸੱਤਾ ਦੀ ਦੌੜ 'ਚ ਕਾਂਗਰਸ ਤੋਂ ਪਛੜੀ, ਕਿਉਂਕਿ UPA 1 ਤੇ UPA 2 ਆਉਂਦੀ ਆ। ਆਪਾਂ ਦੇਖਿਆ 2014 ਤੇ 19 ਦੇ ਵਿੱਚ ਭਾਜਪਾ ਉੱਤਰ ਪ੍ਰਦੇਸ਼ ਤੋਂ ਡੋਮੀਨੇਟ ਕਰਦੀ ਹੈ ਤੇ ਇੱਕ ਵਾਰ ਫਿਰ ਦਿੱਲੀ ਦੇ ਤਖਤ ਤੇ ਜਾ ਪੈਂਦੀ ਹੈ। ਸੋ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਰਾਜਨੀਤੀ ਤੇ ਇੱਕ ਪਹਿਲੂ ਹੋਰ ਰਿਹਾ, ਉਹ ਇਹ ਰਿਹਾ ਕਿ 2 ਦਹਾਕੇ ਮਾਫ ਕਰਨਾ, 2 ਦਹਾਕੇ ਇੱਥੇ ਲਟਕਦੀ ਵਿਧਾਨ ਸਭਾ ਆਉਂਦੀ ਆ। ਪਰ 2 ਦਹਾਕਿਆਂ ਬਾਅਦ, 20-25 ਸਾਲਾਂ ਬਾਅਦ, 20-22 ਸਾਲਾਂ ਬਾਅਦ, 18-20 ਸਾਲਾਂ ਬਾਅਦ ਤੁਸੀਂ ਕਹਿ ਸਕਦੇ ਹੋ, 2007 ਦੇ ਵਿੱਚ ਮਾਇਆਵਤੀ ਆਉਂਦੇ ਨੇ, ਡੋਮੀਨੇਟ ਕਰਦੇ ਨੇ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ। 2012 ਦੇ ਵਿੱਚ ਸਮਾਜਵਾਦੀ ਪਾਰਟੀ ਆਉਂਦੀ ਹੈ, ਪਰ 2014 ਦੇ ਵਿੱਚ ਕਿਉਂਕਿ ਮੋਦੀ ਨੈਰੇਟਿਵ ਸ਼ੁਰੂ ਹੋ ਜਾਂਦਾ ਹੈ, ਹਿੰਦੂਤਵ ਦਾ ਨੈਰੇਟਿਵ ਸ਼ੁਰੂ ਹੋ ਜਾਂਦਾ ਹੈ, ਰਾਸ਼ਟਰਵਾਦ ਆ ਜਾਂਦਾ ਹੈ, ਤਾਂ 2017 ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਕਦੇ ਹਾਸ਼ੀਏ ਤੇ ਪਈ ਸੀ, ਉਹਨੂੰ 3 ਸਥਾਈ ਬਹੁਮਤ ਮਿਲਦਾ। ਇਸੇ ਕਰਕੇ ਜਦੋਂ ਸਾਡੇ ਜਿਹੜੇ ਸਿਆਸੀ ਮਾਹਰ ਨੇ, ਪੋਲੀਟੀਕਲ ਐਨਾਲਿਸਟ ਨੇ, ਰਾਜ ਜੀ, ਜਦੋਂ ਉਹ ਹਵਾਲਾ ਦਿੰਦੇ ਨੇ ਨਾ ਕਿ ਬਈ ਉੱਤਰ ਪ੍ਰਦੇਸ਼ ਨੂੰ ਦੇਖ ਕੇ ਇਹ ਖੇਤੀ ਕਾਨੂੰਨ ਵਾਪਸ ਹੋਏ ਨੇ, ਤਾਂ ਉਹਨਾਂ ਦੀ ਥਿਊਰੀ ਇਸ ਕਰਕੇ ਸਟੀਕ ਜਾਪਦੀ ਹੈ ਕਿਉਂਕਿ ਉੱਤਰ ਪ੍ਰਦੇਸ਼ ਦੇ ਰਾਹੀਂ ਹੀ ਜਿਹੜਾ ਰਾਹ ਲੰਘਦਾ ਦਿੱਲੀ ਦੇ ਤਖਤ ਨੂੰ, ਜਿਹੜਾ ਰਾਹ ਜਾਂਦਾ ਹੈ ਉਹ ਉੱਤਰ ਪ੍ਰਦੇਸ਼ ਦੇ ਰਾਹੀਂ ਲੰਘਦਾ, ਕਿਉਂਕਿ ਹਿੰਦੀ ਬੈਲਟ ਮੈਜੋਰਿਟੀ ਹੋਣ ਕਰਕੇ ਦੇਸ਼ ਦੀ ਬਹੁਤ ਵੱਡੀ ਰਾਜਨੀਤੀ ਦੇ ਹਿੱਸੇ ਨੂੰ ਪ੍ਰਭਾਵਿਤ ਕਰਦੀ, ਖਾਸ ਕਰਕੇ ਜਦੋਂ ਪ੍ਰਧਾਨ ਮੰਤਰੀ ਦੀ ਇਲੈਕਸ਼ਨ, ਲੋਕ ਸਭਾ ਇਲੈਕਸ਼ਨਸ ਹੁੰਦੇ ਆ, ਤਾਂ ਕਰਕੇ ਇਹ ਟਰਮ ਵਰਤੀ ਜਾਂਦੀ ਹੈ ਕਿ ਦਿੱਲੀ ਦੇ ਤਖਤ ਨੂੰ ਜਾਂਦਾ ਰਾਹ ਉੱਤਰ ਪ੍ਰਦੇਸ਼ ਯਾਨੀ ਕਿ ਲਖਨਊ ਹੋ ਕੇ ਲੰਘਦਾ ਹੈ। ਜੀ ਜੀ ਜੀ। ਤੇ ਮੌਜੂਦਾ ਸਥਿਤੀ ਤੁਸੀਂ ਕਹਿ ਰਹੇ ਆ ਵੀ ਜਿੱਦਾਂ ਉੱਥੇ ਜਿਹੜੀ ਸਪਾ ਆ, ਸਮਾਜਵਾਦੀ ਪਾਰਟੀ ਆ, ਉਹਨਾਂ ਦਾ ਦਬਦਬਾ ਜਿਹੜਾ ਉਹ ਅੱਗੇ ਦੇ ਨਾਲੋਂ ਵੱਧ ਰਿਹਾ ਹੈਗਾ। ਉੱਦਾਂ ਜੇ ਤੁਸੀਂ ਓਵਰਆਲ ਪਿਕਚਰ 'ਚ ਦੇਖੋ ਤਾਂ ਕੀ ਸਥਿਤੀ ਜਿਹੜੀ ਆਪਾਂ ਨੂੰ ਦਿਖ ਰਹੀ ਹੈ ਯੂਪੀ ਦੀਆਂ ਇਲੈਕਸ਼ਨਾਂ ਦੀ? ਦੇਖੋ, ਯੂਪੀ ਦੇ ਇਲੈਕਸ਼ਨਸ ਦੇ ਵਿੱਚ ਇਹ ਹੈ ਕਿ ਜਿਹੜੇ ਪ੍ਰੋ ਮੋਦੀ ਮੀਡੀਆ ਅਦਾਰੇ ਨੇ, ਜਿਹੜੇ ਉਹਨਾਂ ਦੇ ਸਰਵੇਸ ਨੇ, ਉਹ ਤਾਂ ਭਾਜਪਾ ਨੂੰ ਉੱਥੇ ਫਾਈਟ ਦੇ ਵਿੱਚ ਦਿਖਾ ਰਹੇ ਨੇ ਲਗਾਤਾਰ ਕਿ ਭਾਜਪਾ ਫਾਈਟ ਦੇ ਵਿੱਚ ਆ। ਪਰ ਜਿਹੜੀ ਉੱਥੋਂ ਦੀ ਗਰਾਊਂਡ ਰਿਐਲਿਟੀ ਹੈ, ਜਾਂ ਤੁਸੀਂ ਉੱਥੋਂ ਦੇ ਜਿਹੜੇ ਕਾਲਮ ਨਵੀਸ ਨੇ, ਉੱਥੋਂ ਦੇ ਲੋਕਲ ਅਖਬਾਰ ਛਪਦੇ ਨੇ, ਉਹਨਾਂ ਦੇ ਐਡੀਟੋਰੀਅਲ ਪੜ੍ਹੋਗੇ, ਜਾਂ ਤੁਸੀਂ ਉਹ ਵੈਬਸਾਈਟਸ ਨੂੰ ਵਿਜ਼ਿਟ ਕਰੋਗੇ ਜਿਹੜੀਆਂ ਵੈਬਸਾਈਟਸ ਲਗਾਤਾਰ ਉੱਤਰ ਪ੍ਰਦੇਸ਼ ਦੀ ਗਰਾਊਂਡ ਤੋਂ ਕੰਮ ਕਰ ਰਹੀਆਂ ਨੇ, ਜਾਂ ਉੱਤਰ ਪ੍ਰਦੇਸ਼ ਦੀ ਗਰਾਊਂਡ ਤੇ ਉਹਨਾਂ ਦੇ ਸੋਰਸਸ ਹੈਗੇ ਨੇ, ਉੱਥੇ ਤੁਸੀਂ ਜਾ ਕੇ ਸਟੱਡੀ ਕਰੋਗੇ ਤਾਂ ਸਪਾ, ਜਿਹੜੀ ਕਿ ਇਸ ਵੇਲੇ ਅਖਿਲੇਸ਼ ਯਾਦਵ ਦੀ ਅਗਵਾਈ ਦੇ ਹੇਠ ਵਿਧਾਨ ਸਭਾ ਚੋਣਾਂ ਲੜ ਰਹੀ ਆ, ਤਾਂ ਉਹ ਉੱਥੇ ਬਹੁਤ ਜ਼ਬਰਦਸਤ ਤਰੀਕੇ ਨਾਲ ਵਾਪਸੀ ਕਰ ਰਹੀ ਹੈ। ਬਹੁਤ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਖਬਰਾਂ ਆਪਾਂ ਸਾਰਿਆਂ ਨੇ ਪੜ੍ਹੀਆਂ ਕਿ ਉੱਥੋਂ ਦੇ 14 MLA, 2-3 ਵੱਡੇ ਮੰਤਰੀ ਉਹ ਬੀਜੇਪੀ ਨੂੰ ਛੱਡ ਚੁੱਕੇ ਨੇ, ਬੀਜੇਪੀ ਨੂੰ ਛੱਡ ਗਏ ਨੇ, ਮੰਤਰੀ ਛੱਡ ਗਏ ਨੇ, MLA ਛੱਡ ਗਏ ਨੇ, ਸਪਾ ਜੁਆਇਨ ਕਰ ਗਏ ਨੇ। ਉਹਨਾਂ ਦੇ ਵਿੱਚੋਂ 1-2 ਚਿਹਰੇ ਖੈਰ ਬਸਪਾ ਵੱਲ ਵੀ ਝੁਕਾਅ ਵਾਲੇ ਸੀਗੇ, ਪਰ ਇਹ ਛੋਟੀ ਗੱਲ ਨਹੀਂ ਹੈ ਕਿਉਂਕਿ ਉੱਤਰ ਪ੍ਰਦੇਸ਼ ਨੂੰ ਇਕੱਲਾ ਅਸੀਂ ਇਹ ਨਹੀਂ ਗਿਣ ਸਕਦੇ ਕਿ ਉੱਥੇ ਹਿੰਦੂ ਬਹੁਤ ਇਲਾਕਾ, ਉੱਥੇ ਬਹੁਤ ਸਾਰੇ ਹੋਰ ਰੀਜ਼ਨਸ ਨੇ, ਹੋਰ ਪ੍ਰੋਸਪੈਕਟਸ ਬਣਦੇ ਨੇ, ਹੋਰ ਐਂਗਲਸ ਬਣ ਜਾਂਦੇ ਨੇ ਜਿਹੜੇ ਚੋਣਾਂ ਨਤੀਜਾ ਉੱਤੇ ਬਹੁਤ ਵੱਡਾ ਪ੍ਰਭਾਵ ਛੱਡਦੇ ਨੇ। ਜਿਵੇਂ ਹੁਣ ਪਿੱਛੇ ਜੇ ਕੇਸ਼ਵ ਪ੍ਰਸਾਦ ਮੌਰੀਆ ਗਏ, ਉਹ ਕੇਸ਼ਵ ਪ੍ਰਸਾਦ ਮੌਰੀਆ ਤਾਂ ਨਹੀਂ, ਉਹਨਾਂ ਦਾ ਨਾਮ ਹੋਰ ਹੈ, ਪਰ ਉਹ ਮੌਰੀਆ ਜਿਹੜਾ ਭਾਈਚਾਰਾ ਉੱਥੋਂ ਆਉਂਦੇ ਨੇ। ਤਾਂ ਇਸ ਤਰ੍ਹਾਂ ਕਰਕੇ ਉੱਥੇ ਬ੍ਰਾਹਮਣ ਦੀ ਵੋਟ ਜਿਹੜੀ ਆ ਉਹ ਤੈਅ ਕਰਦੀ ਹੈ ਕਿ ਕੌਣ ਜਾਏਗਾ, ਕਿਉਂਕਿ ਬ੍ਰਾਹਮਣ ਨਾਰਾਜ਼ ਨੇ ਭਾਜਪਾ ਤੋਂ, ਕਿਉਂਕਿ ਠਾਕੁਰ ਉੱਥੇ ਡੋਮੀਨੇਟ ਕਰਦੇ ਰਹੇ ਪਿਛਲੇ ਲੰਘੇ 4 ਸਾਲਾਂ ਦੇ ਵਿੱਚ। ਇੱਕ ਪਿੱਛੇ ਜਿਹੀ ਰਿਪੋਰਟ ਵੀ ਮੈਂ ਪੜ੍ਹੀ ਸੀ, ਉੱਥੇ ਉਹ ਕਹਿੰਦੇ ਕਿ ਯੋਗੀ ਜਿਹੜੇ ਸੀਗੇ ਉਹ 1 ਮੈਨ ਆਰਮੀ ਰਹੇ, ਉਹਨਾਂ ਨੇ MLAs ਨੂੰ ਪਾਵਰਾਂ ਨਹੀਂ ਦਿੱਤੀਆਂ। ਔਰ ਤੁਸੀਂ ਸੁਣਿਆ ਹੋਣਾ, ਪੰਜਾਬੀ ਰੇਡੀਓ USA ਦੀ ਇੱਕ ਰਿਪੋਰਟ ਦੇ ਵਿੱਚ ਮੈਂ ਜ਼ਿਕਰ ਕੀਤਾ ਸੀਗਾ ਕਿ ਉੱਥੇ ਜਦੋਂ ਕੋਵਿਡ ਦੇ ਹਾਲਾਤ ਸੀ ਤਾਂ ਇੱਕ MLA ਦੀ ਪਤਨੀ ਨੂੰ ਬੈੱਡ ਤੱਕ ਨਹੀਂ ਮਿਲਿਆ। ਇੰਨੇ ਮਾੜੇ ਹਾਲਾਤ ਉੱਤਰ ਪ੍ਰਦੇਸ਼ ਦੀ ਜਨਤਾ ਨੇ ਦੇਖਿਆ। MLA ਦੀ ਪਤਨੀ 3 ਘੰਟੇ
ਫਰਸ਼ ਤੇ ਪਈ ਰਹੀ, ਹਸਪਤਾਲ ਦੇ ਫਰਸ਼ ਤੇ, ਇੰਨੇ ਮਾੜੇ ਹਾਲਾਤ ਸੀ। ਗੰਗਾ ਦੇ ਵਿੱਚ ਵਹਿੰਦੀਆਂ ਲਾਸ਼ਾਂ ਕਿਹਨੇ ਨਹੀਂ ਦੇਖੀਆਂ। ਉਸ ਤੋਂ ਬਾਅਦ ਉਸ ਤੋਂ ਪਹਿਲਾਂ ਆਕਸੀਜਨ ਦੇ ਨਾਲ ਬੱਚਿਆਂ ਦੀ ਡੈਥ ਹੁੰਦੀ ਆ। ਉੱਤਰ ਪ੍ਰਦੇਸ਼ ਦੀ ਬਹੁਤ ਵੱਡੀ ਵਸੋਂ ਦੂਜੇ ਰਾਜਾਂ ਦੇ ਵਿੱਚੋਂ ਹਿਜਰਤ ਕਰਦੇ, ਜਿਨ੍ਹਾਂ ਦੇ ਪੈਰਾਂ ਤੇ ਫੋੜੇ ਤੱਕ ਹੋ ਜਾਂਦੇ ਨੇ। ਸੋ ਇੱਕ ਪਾਸੇ ਰਾਮ ਮੰਦਿਰ ਨੈਰੇਟਿਵ ਦਾ ਬਹੁਤ ਵੱਡਾ ਲਾਹਾ ਬੀਜੇਪੀ ਲੈਣ ਨੂੰ ਫਿਰਦੀ ਸੀ, ਪਰ ਦੂਜੇ ਪਾਸੇ ਜਿਹੜੇ ਜਾਤੀ ਸਮੀਕਰਨ ਸੀ, ਹਾਲਾਂਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਬਲੀਵ ਨਹੀਂ ਕਰਨਾ ਚਾਹੀਦਾ ਸੀ। ਆਲਰੇਡੀ ਇੱਕ ਉਸ ਦੁਨੀਆ ਦੇ ਵਿੱਚ ਆ ਰਹੇ ਹਾਂ ਜਿੱਥੇ ਇਨਸਾਨ ਨੂੰ ਇਨਸਾਨ ਹੀ ਸਮਝਿਆ ਜਾਣਾ ਚਾਹੀਦਾ, ਉਹ ਬਿਹਤਰ ਆ। ਪਰ ਉੱਥੇ ਜਿਹੜੇ ਲੋਕਲ ਲੈਵਲ ਤੇ ਜਿਹੜੇ ਜਾਤੀ ਸਮੀਕਰਨ ਬਣਦੇ ਨੇ, ਤਾਂ ਉਹ ਇਸ ਵੇਲੇ ਉਖੜ ਚੁੱਕੇ ਨੇ। ਭਾਜਪਾ ਉਹਨਾਂ ਦੇ ਵਿੱਚ ਫਾਡੀ ਸਾਬਤ ਹੋ ਰਹੀ ਹੈ। ਇਹਦੇ 2-3 ਰੀਜ਼ਨ ਇਹ ਬਣਦੇ ਨੇ। ਪਹਿਲਾ ਰੀਜ਼ਨ ਯੋਗੀ ਦਾ ਆਪਣੇ ਤੱਕ ਪਾਵਰਾਂ ਰੱਖਣਾ, ਦੂਜਾ ਰੀਜ਼ਨ ਬ੍ਰਾਹਮਣਾਂ ਦਾ ਠਾਕੁਰਾਂ ਦੀ ਡੋਮੀਨੈਂਸ ਕਰਕੇ ਯੋਗੀ ਸਰਕਾਰ ਦੇ ਵਿੱਚ ਕਹਿ ਲਓ ਉਹਨਾਂ ਦਾ ਨਾਰਾਜ਼ ਹੋ ਜਾਣਾ। ਤੀਜੀ ਗੱਲ ਇਹ ਕਿ ਜਿਹੜੇ ਦੂਜੇ ਭਾਈਚਾਰੇ ਸੀ, SC ST OBC ਦਲਿਤ ਭਾਈਚਾਰੇ ਦੇ ਲੋਕ, ਉਹਨਾਂ ਨੂੰ ਲੱਗਿਆ ਕਿ ਜਿਹੜੇ 5 ਸਾਲ ਲੰਘੇ ਹੈ, ਸਾਡੀ ਮਾਰ ਕੁਟਾਈ ਹੋਈ ਹੈ, ਸਾਡਾ ਐਕਸਪਲੋਇਟੇਸ਼ਨ ਹੋਈ ਹੈ, ਸਾਡਾ ਸ਼ੋਸ਼ਣ ਹੋਇਆ, ਸੋ ਦੂਰੀ ਬਣਾ ਰਹੇ ਨੇ। ਜਿਹੜੇ ਇੱਕ ਟਾਈਮ ਪੋਲਰਾਈਜ਼ ਹੋ ਗਏ ਸੀਗੇ, ਉਹ ਦੂਰੀ ਜਿਹੜੀ ਬਣੀ ਹੈ, ਉਹ ਭਾਜਪਾ ਦੇ ਚੁਣੌਤੀਆਂ ਦਾ ਕਾਰਨ ਹੈ। ਜੀ, ਅਗਲੀ ਆਪਾਂ ਜੇ ਹੁਣ ਪੰਜਾਬ ਦਾ ਰੁੱਖ ਕਰੀਏ ਤਾਂ ਕਹਿੰਦੇ ਵੀ ਮੁੱਖ ਮੰਤਰੀ ਚੰਨੀ ਕੇਜਰੀਵਾਲ ਦੇ ਉੱਤੇ ਮਾਣਹਾਨੀ ਕਰਨ ਦੇ ਰੌ ਦੇ ਵਿੱਚ ਨੇ। ਕੇਜਰੀਵਾਲ ਦਾ ਤਾਂ ਇੱਥੋਂ ਤੱਕ ਵੀ ਦਾਅਵਾ ਕਹਿੰਦੇ ਵੀ ਚੰਨੀ ਸਾਹਿਬ ਤਾਂ ਆਪਣੀ ਚਮਕੌਰ ਸਾਹਿਬ ਦੀ ਸੀਟ ਵੀ ਹਾਰ ਜਾਣਗੇ। ਹਾਂਜੀ ਬਿਲਕੁਲ, ਕੇਜਰੀਵਾਲ ਸਾਹਿਬ ਨੇ ਦਾਅਵਾ ਕੀਤਾ ਵੀ ਚੰਨੀ ਸਾਹਿਬ ਜਿਹੜੇ ਆ ਉਹ ਹਾਰ ਰਹੇ ਨੇ। ਅਸਲ ਦੇ ਵਿੱਚ ਹੋਇਆ ਕੀ ਨਾ ਕਿ ਕੱਲ ਪਰਸੋਂ ਤੋਂ ਲੈ ਕੇ ਜਿਹੜਾ ਮੀਡੀਆ ਦੇ ਵਿੱਚ ਨਾ ਇੱਕ ਨੈਰੇਟਿਵ ਬਣ ਰਿਹਾ ਸੀਗਾ, ਲਗਾਤਾਰ ਲੋਕ ਕੇਂਦਰਿਤ ਹੋ ਗਏ ਸੀਗੇ ਕਿ ਭਗਵੰਤ ਮਾਨ ਧੂਰੀ ਤੋਂ ਆ ਰਹੇ ਨੇ। ਔਰ ਉੱਥੋਂ ਇੱਕ ਨਾ ਮੁੰਡਾ ਗੋਲਡੀ ਖੰਗੂੜਾ, ਕਾਂਗਰਸ ਦਾ MLA ਹੈ ਮੌਜੂਦਾ, ਉਹ ਤਕੜੀ ਟੱਕਰ ਦੇ ਸਕਦਾ ਹੈ ਗਰਾਊਂਡ ਤੇ, ਕਿਉਂਕਿ ਉਹਦੇ ਉੱਥੋਂ ਦੇ ਲੋਕ ਕਹਿੰਦੇ ਨੇ ਕਿ ਕੰਮ ਕੀਤੇ ਨੇ ਚੰਗੇ। ਹਾਲਾਂਕਿ ਜੇਕਰ ਆਪਾਂ ਅੰਕੜਿਆਂ ਤੇ ਗੌਰ ਕਰੀਏ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਦੇ ਅੰਕੜੇ ਤੋਂ ਮਹਿਜ਼ 2,000 ਦੂਰ ਰਹਿੰਦੀ ਹੈ। ਪਰ ਇਸੇ ਤਰ੍ਹਾਂ ਜੇਕਰ ਆਪਾਂ 2019 ਦੀਆਂ ਲੋਕ ਸਭਾ ਚੋਣਾਂ ਤੇ ਗੌਰ ਕਰੀਏ ਤਾਂ ਭਗਵੰਤ ਮਾਨ ਧੂਰੀ ਤੋਂ 20,000 ਦੀ ਲੀਡ ਲੈਂਦੇ ਨੇ। ਅੰਕੜੇ ਇਹ ਗੱਲ ਕਹਿੰਦੇ ਨੇ, ਸਟੱਡੀ ਇਹ ਗੱਲ ਕਹਿੰਦੇ ਕਿ ਭਗਵੰਤ ਮਾਨ ਉੱਥੋਂ 20,000 ਦੀ ਲੀਡ ਤੇ ਸੀਗੇ। ਉਹ ਨੈਰੇਟਿਵ ਇਹ ਹੋਇਆ। ਦੂਜੇ ਪਾਸੇ ਬੀਜੇਪੀ ਤੇ ਇੱਥੋਂ ਦਾ ਅਕਾਲੀ ਦਲ, ਉਹ ਐਂਟੀ ਚੰਨੀ ਨੈਰੇਟਿਵ ਸਿਰਜ ਰਿਹਾ, ਕਿਉਂਕਿ ਚੰਨੀ ਦੇ ਘਰ ਰੇਡਾਂ ਪੈਂਦੀਆਂ ਨੇ, ਤਾਂ ਉਸ ਕਰਕੇ ਚੰਨੀ ਇੱਕ ਤਰੀਕੇ ਨਾਲ ਸਿਆਸਤ ਦੇ ਬੈਕਫੁੱਟ ਤੇ ਆਉਂਦੇ ਨੇ। ਵਿਰੋਧੀਆਂ ਦੇ ਨਿਸ਼ਾਨੇ ਤੇ ਆਉਣਾ ਲਾਜ਼ਮੀ ਸੀਗਾ, ਸੁਭਾਵਿਕ ਸੀਗਾ। ਵਿਰੋਧੀ ਹਰ ਉਹ ਤਰੀਕੇ ਨੂੰ ਕੈਸ਼ ਕਰਦੇ ਨੇ ਜਿਹਦੇ ਵਿੱਚ ਆਪਣਾ ਸਿਆਸੀ ਵਿਰੋਧੀ ਘਿਰਦਾ ਹੋਵੇ, ਚਾਹੇ ਉਹ ਜਾਇਜ਼ ਹੋਵੇ ਤੇ ਚਾਹੇ ਉਹ ਨਜਾਇਜ਼ ਹੋਵੇ। ਇੱਕ ਬਹੁਤ ਫੇਮਸ ਰਾਈਟਰ ਨੇ, ਸਿਆਸੀ ਕੋਟ ਲਿਖਦੇ ਨੇ, ਉਹ ਕਹਿੰਦੇ ਕਿ ਬੇਸ਼ੱਕ ਈਡੀ ਦੀ ਛਾਪੇਮਾਰੀ ਹੋ ਸਕਦਾ ਜਾਇਜ਼ ਹੋਵੇ, ਬੇਸ਼ੱਕ ਈਡੀ ਦੀ ਛਾਪੇਮਾਰੀ ਚੰਨੀ ਦੇ ਰਿਸ਼ਤੇਦਾਰਾਂ ਤੇ ਜਾਇਜ਼ ਹੋਵੇ, ਪਰ ਇਹਦੀ ਟਾਈਮਿੰਗ ਗਲਤ ਆ। ਹੁਣ ਟਾਈਮਿੰਗ ਮੈਟਰ ਕਰਦੀ ਹੈ ਨਾ ਬੌਸ, ਟਾਈਮਿੰਗ ਤਾਂ ਮੈਟਰ ਕਰਦੀ ਹੈ ਨਾ, ਕਿਉਂਕਿ ਆਪਾਂ ਜਦੋਂ ਕ੍ਰਿਕਟ ਦਾ ਮੈਚ ਦੇਖਦੇ ਹਾਂ ਤੇ ਉਹ ਕਹਿੰਦੇ ਬਿਹਤਰੀਨ ਟਾਈਮਿੰਗ ਕੇ ਸਾਥ ਬਾਉਂਡਰੀ ਕੇ ਪਾਰ ਕਹਿੰਦੇ ਆ ਨਾ ਉਹ, ਤਾਂ ਉਹਦੇ ਵਿੱਚ ਟਾਈਮਿੰਗ ਹੁੰਦੀ ਹੈ। ਟਾਈਮਿੰਗ ਬਹੁਤ ਵੱਡੀ ਚੀਜ਼ ਆ, ਟਾਈਮਿੰਗ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੇ। ਤਾਂ ਅਰਵਿੰਦ ਕੇਜਰੀਵਾਲ ਸੋਚਦੇ ਨੇ ਕਿ ਯਾਰ ਆਹੀ ਟਾਈਮ ਹੈ ਜਦੋਂ ਮੌਕੇ ਤੇ ਚੌਕਾ ਮਾਰਿਆ ਜਾ ਸਕਦਾ। ਅਰਵਿੰਦ ਕੇਜਰੀਵਾਲ ਨੂੰ ਲੱਗਦਾ ਕਿ ਆਹ ਟਾਈਮ ਆ ਜਦੋਂ ਡੈਂਟ ਪਾਇਆ ਜਾ ਸਕਦਾ, ਕਿਉਂਕਿ ਸਰਵੇਖਣਾਂ 'ਚ ਚੰਨੀ ਮੋਹਰੇ ਆ ਰਹੇ ਨੇ, ਚੰਨੀ ਸਾਰਿਆਂ ਨੂੰ ਪਛਾੜ ਰਹੇ ਨੇ। ਚੰਨੀ ਤੋਂ ਬਾਅਦ ਸੁਖਬੀਰ ਬਾਦਲ, ਭਗਵੰਤ ਮਾਨ, ਨਵਜੋਤ ਸਿੰਘ ਤੋਂ ਬਹੁਤ ਪਿੱਛੇ ਰਹਿ ਜਾਂਦੇ ਨੇ, ਕੈਪਟਨ ਅਮਰਿੰਦਰ ਸਿੰਘ ਵੀ ਪਿੱਛੇ ਰਹਿ ਜਾਂਦੇ ਨੇ। ਤਾਂ ਚੰਨੀ ਇਸ ਵੇਲੇ ਸਰਵੇਖਣਾਂ ਦੇ ਵਿੱਚ ਲੋਕਪ੍ਰਿਯਤਾ ਦੇ ਸਭ ਤੋਂ ਅੱਗੇ ਆ ਰਹੇ ਨੇ। ਤਾਂ ਕੇਜਰੀਵਾਲ ਨੂੰ ਲੱਗਦਾ ਕਿ ਈਡੀ ਦੀ ਛਾਪੇਮਾਰੀ ਪਈ ਹੈ, ਮੈਂ ਡੈਂਟ ਪਾ ਦਿਆਂ ਜਿਹੜੀ ਇਮੇਜ ਬਣੀ ਹੈ। ਤਾਂ ਉਸੇ ਡੈਂਟ ਦੇ ਵਿੱਚ ਉਹ ਕਹਿੰਦੇ ਨੇ ਕਿ ਬਈ ਹੁਣ ਚੰਨੀ ਆਪਣੀ ਸੀਟ ਹਾਰ ਰਿਹਾ। ਤੇ ਫਿਰ ਉਹ ਕਹਿੰਦੇ ਨੇ ਕਿ ਬਈ ਜਿਹੜੇ ਚੰਨੀ ਸਾਹਿਬ ਆ ਉਹਦੇ ਭਤੀਜਿਆਂ ਦੇ ਕੋਲੋਂ ਮਿਲਦੀ ਹੈ 10 ਕਰੋੜ ਦੀ ਕੈਸ਼, ਤੇ ਇਸ ਕਰਕੇ ਉਹ ਬੇਈਮਾਨ ਆ। ਤੇ ਹੁਣ ਜਿਹੜੇ ਆਪਣੇ ਚੰਨੀ ਸਾਹਿਬ ਨੇ ਅੱਜ ਉਹ ਵੀ ਪੱਤਰਕਾਰਾਂ ਦੇ ਮੁਖਾਤਿਬ ਹੋ ਗਏ, ਤੇ ਉਹ ਕਹਿੰਦੇ ਕਿ ਇਹਨਾਂ ਨੇ ਬਈ ਜੋ ਗੱਲਾਂ ਕਹੀਆਂ ਨੇ ਉਹ ਸਰਾਸਰ ਗਲਤ ਹੈ। ਜੇ ਮੇਰੇ ਘਰੋਂ ਕੈਸ਼ ਮਿਲਦਾ ਤਾਂ ਮੈਨੂੰ ਭਾਵੇਂ ਫਾਂਸੀ ਲਾ ਦਿਓ, ਪਰ ਇਹਨੇ ਮੇਰੇ ਭਤੀਜਿਆਂ ਦਾ ਨਾਮ ਵਰਤ ਕੇ ਮੈਨੂੰ ਡੈਂਟ ਪਾਇਆ, ਮੇਰੀ ਛਵੀ ਨੂੰ ਖਰਾਬ ਕੀਤਾ, ਤੇ ਮੈਂ ਹੁਣ ਮਾਣਹਾਨੀ ਦਾ ਕੇਸ ਠੋਕੂੰਗਾ। ਅਸਲ ਦੇ ਵਿੱਚ ਉਹ ਜਦੋਂ ਚੰਨੀ ਸਾਹਿਬ ਇਹ ਗੱਲ ਕਰ ਰਹੇ ਸੀਗੇ, ਪ੍ਰੈਸ ਕਾਨਫਰੰਸ ਮੈਂ ਵੀ ਸੁਣੀ ਹੈ, ਤੇ ਉਹ ਕਹਿੰਦੇ ਇਹਦੇ ਭਤੀਜਿਆਂ ਕੋਲੋਂ ਵੀ 130 ਕਰੋੜ ਰੁਪਇਆ ਮਿਲਿਆ ਸੀ। ਉਹ ਸੋਰਸ ਕਾਂਗਰਸ ਦੇ ਨਾਲ ਥੋੜੀ ਜੀ ਤੇਜ਼ੀ ਕਰ ਗਏ, ਗਲਤੀ ਕਰ ਗਏ। ਉਹ 130 ਕਰੋੜ ਦਾ ਮਸਲਾ ਕੇਜਰੀਵਾਲ ਦੇ ਭਤੀਜੇ ਦਾ ਨਹੀਂ ਸੀਗਾ, ਕੇਜਰੀਵਾਲ ਦੇ ਸਾਧੂ ਦਾ ਸੀਗਾ।
ਹੂੰ, ਉਹ ਕੰਟਰੈਕਟਰ ਸੀਗੇ, ਉਹ ਲੈਣ ਦੇਣ ਦੀ ਗੱਲ ਸੀਗੀ ਕੋਈ ਦਿੱਲੀ ਸਰਕਾਰ ਦੇ ਨਾਲ, ਤੇ ਉਹ 100 ਕੁ ਕਰੋੜ ਦਾ ਮਸਲਾ ਸੀਗਾ ਜਿਹੜਾ ਕਿ ਕੇਜਰੀਵਾਲ ਦੇ ਸਾਧੂ ਸਾਹਿਬ ਨਾਲ ਜਾ ਜੁੜਦਾ ਸੀਗਾ। ਉਹ ਚੰਨੀ ਸਾਹਿਬ ਉੱਥੇ ਗਲਤ ਕੋਟ ਕਰ ਗਏ। ਪਰ ਹੁਣ ਦੇਖੋ ਨਾ, ਇੱਕ ਪਾਸੇ ਕੈਸ਼ ਮਿਲਦਾ 10 ਕਰੋੜ, ਤਰਥੱਲੀ ਮੱਚ ਜਾਂਦੀ ਹੈ ਤੇ ਜੀ, ਵਿਰੋਧੀਆਂ ਦੇ ਨਿਸ਼ਾਨੇ ਤੇ ਆ ਜਾਂਦੇ ਨੇ ਚਰਨਜੀਤ ਸਿੰਘ ਚੰਨੀ। ਦੂਜੇ ਪਾਸੇ ਚੰਨੀ ਸਿੰਪਥੀ ਗੇਨ ਕਰਦਾ। ਹੁਣ ਚੰਨੀ ਕਿਹੜਾ ਆਪਣੇ ਵਾਂਗੂ ਨਿਊਜ਼ ਐਨਾਲਿਸਟ ਨੇ, ਜਾਂ ਚੰਨੀ ਕਿਹੜਾ ਰੇਡੀਓ ਰਨ ਕਰਦੇ ਨੇ, ਉਹ ਵੀ ਤਾਂ ਸਿਆਸਤੀ ਕਰਦੇ ਨੇ ਨਾ। ਹੂੰ, ਹੂੰ, ਤੇ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਇਹੀ ਮੌਕਾ ਲੋਕਾਂ ਦੀ ਸਿੰਪਥੀ ਲੈਣ ਦਾ। ਹੁਣ ਸਵਾਲ ਤਾਂ ਦੋਨੇ ਧਿਰਾਂ ਨੂੰ ਹੋਣਗੇ। ਪਹਿਲਾ ਸਵਾਲ ਤਾਂ ਚੰਨੀ ਸਾਹਿਬ ਨੂੰ ਹੋਏਗਾ ਕਿ ਚੰਨੀ ਸਾਹਿਬ, ਇਹ ਤਾਂ ਹੋ ਨਹੀਂ ਸਕਦਾ ਕਿ ਕੈਸ਼ ਦਾ ਤੁਹਾਨੂੰ ਪਤਾ ਨਾ ਹੋਵੇ। ਰਿਸ਼ਤੇਦਾਰ ਜੇ ਕਤੂਰਾ ਵੀ ਰੱਖ ਲੈਣ ਨਾ, ਤੇ ਉਹ ਵੀ ਸਾਰਿਆਂ ਨੂੰ WhatsApp ਫੋਟ ਸਟੇਟਸ ਪਾ ਕੇ ਦੱਸ ਦਿੰਦੇ ਆ ਕਿ ਬਾਈ ਅਸੀਂ ਘਰੇ ਪੱਪੀ ਲਿਆਂਦਾ, ਹਨਾ। ਤੇ ਟਾਈਆਂ ਟੋਈਆਂ ਤੋਂ ਜੱਜਮੈਂਟ ਹੋ ਜਾਂਦੀ ਹੈ, ਬੂਟਾਂ ਦੇ ਤਸਮਿਆਂ ਤੋਂ, ਸੌਕਸ ਤੋਂ ਜੱਜਮੈਂਟ ਹੋ ਜਾਂਦੀ ਹੈ ਵੀ ਬੰਦਾ ਕਿੰਨੇ ਕੁ ਬ੍ਰਾਂਡ ਵਾਲੇ ਪਾਉਂਦਾ ਹੈ। ਇਹ ਤਾਂ ਇੰਨੇ ਕਰੋੜਾਂ ਦਾ ਕੰਮ ਸੀਗਾ। ਪਰ ਇਹ ਚੀਜ਼ ਜ਼ਰੂਰ ਹੈ ਕਿ ਚੰਨੀ ਸਾਹਿਬ ਨੂੰ ਸਵਾਲ ਜ਼ਰੂਰ ਹੋਣਗੇ ਕਿ ਇੰਨਾ ਕੈਸ਼ ਇਲੈਕਸ਼ਨ ਦੇ ਟਾਈਮ ਕਰਦਾ ਕੀ ਸੀਗਾ। ਦੂਜੀ ਗੱਲ ਇਹ ਹੈ, ਕੇਜਰੀਵਾਲ ਸਾਹਿਬ ਨੂੰ ਸਵਾਲ ਇਹ ਹੈ ਕਿ ਮਾਣਹਾਨੀ ਦੇ ਮਾਮਲੇ ਦੇ ਵਿੱਚ ਅਸਲ ਦੇ ਵਿੱਚ ਜਿਹੜੀਆਂ ਉਹ ਗੱਲਾਂ ਕੋਟ ਕਰ ਰਹੇ ਸੀਗੇ, ਉਹ ਇਹ ਸੀਗਾ ਕਿ ਉਹ ਸਿਆਸੀ ਲਾਹਾ ਲੈ ਰਹੇ ਸੀ ਇਹਨਾਂ ਸਾਰੀਆਂ ਚੀਜ਼ਾਂ। ਮਾਣਹਾਨੀ ਦਾ ਤਜਰਬਾ ਅਰਵਿੰਦ ਕੇਜਰੀਵਾਲ ਜੀ ਦਾ ਕੋਈ ਬਹੁਤਾ ਚੰਗਾ ਨਹੀਂ ਰਿਹਾ। ਪਹਿਲਾਂ ਨਿਤਿਨ ਗਡਕਰੀ ਦੇ ਨਾਲ ਪੰਗਾ ਪਿਆ ਸੀਗਾ, ਉੱਥੋਂ ਵੀ ਫਿਰ ਤੁਹਾਨੂੰ ਪਤਾ ਮਹਿਸੂਸ ਕੀਤਾ। ਫਿਰ ਵਿਕਰਮ ਮਜੀਠੀਆ ਦੇ ਨਾਲ ਪੰਗਾ ਪਿਆ, ਉੱਥੋਂ ਵੀ ਮਹਿਸੂਸ ਕੀਤਾ। ਪਰ ਜੇ ਇਹਦੀ ਆੜ ਦੇ ਵਿੱਚ ਚੰਨੀ ਸਾਹਿਬ ਕਹਿਣ ਕਿ ਲੋਕ ਮੈਨੂੰ ਪਾਕ ਸਾਫ਼ ਕਹਿ ਦੇਣ, ਜਾਂ ਲੋਕ ਮੇਰੇ ਨਾਲ ਹਮਦਰਦੀ ਰੱਖ ਲੈਣ, ਫਿਰ ਥੋੜਾ ਜਿਹਾ ਲੋਕ ਵੀ ਭੁਲੇਖੇ 'ਚ ਹੀ ਰਹਿ ਜਾਣਗੇ ਜੇ ਏਦਾਂ ਹੋ ਗਿਆ ਤਾਂ। ਜੀ। ਜੀ, ਜੀ। ਉੱਦਾਂ ਜੇ ਆਪਾਂ ਪੰਜਾਬ ਦੀਆਂ ਹੀ ਜਿਹੜੀ ਚੋਣਾਂ ਦੀ ਸਥਿਤੀ ਤੇ ਗੱਲ ਕਰਦੇ ਜਾਈਏ, ਚੰਨੀ ਹੁਣਾਂ ਦੀ ਚੜ੍ਹਤ ਤਾਂ ਜੀ। ਕਾਫ਼ੀ ਜਿਹੜੀ ਆ ਉਹ ਹੋਈ ਸੀਗੀ, ਪਰ ਹੁਣ ਆ ਜਿੱਦਾਂ ਤੁਸੀਂ ਇਹ ਹੂੰ। ਜ਼ਿਕਰ ਕੀਤਾ ਵੀ ਇਸ ਦਾ ਦਾਗ ਵੀ ਜਿਹੜਾ ਨਾਲ ਦੇ ਨਾਲ ਹੀ ਲੱਗਾ ਆ। ਕਾਂਗਰਸ ਦਾ ਭਵਿੱਖ ਜੀ। ਕੀ ਤੈਅ ਕਰਨਗੇ? ਕੀ ਚੰਨੀ ਫੈਕਟਰ ਕੰਮ ਕਰੂਗਾ ਕਿ ਨਹੀਂ ਕਰੂਗਾ? ਇਲੈਕਸ਼ਨ ਲੜਨ ਜੋਗੇ ਹੋ ਗਏ ਕਿ ਨਹੀਂ ਵੈਸੇ? ਨਹੀਂ ਦੇਖੋ, ਅਸਲ ਦੇ ਵਿੱਚ ਕੀ ਸੀਗਾ, ਜਿਹੜੇ ਚੰਨੀ ਸਾਹਿਬ ਦੀ ਆਪਾਂ ਗੱਲ ਕੀਤੀ ਹੈ ਕਿ ਬਈ ਆਈਡੀ ਦੇ ਛਾਪਿਆਂ ਨੇ ਡੈਂਟ ਪਾਇਆ ਵੀ ਹੈ, ਇਹਦੇ ਚ ਨੋ ਡਾਊਟ ਡੈਂਟ ਹੂੰ, ਪਿਆ ਹੈ, ਹਨਾ। ਛਵੀ ਨੂੰ ਜੋ ਜੋ ਚੀਜ਼ ਹੈ ਉਹ ਡੈਂਟ ਪਿਆ, ਕਿਉਂਕਿ 10 ਕਰੋੜ ਦੀ ਗੱਲ ਕਹਿਣ ਵਾਲਾ ਬੰਦਾ ਗਰੀਬ ਤਾਂ ਨਹੀਂ ਨਾ ਹੋ ਸਕਦਾ। ਤੇ ਹੂੰ, ਜੇਕਰ ਚੰਨੀ ਸਾਹਿਬ ਕਹਿਣ ਕਿ ਸਾਨੂੰ ਇਹਨਾਂ ਦਾ ਪਤਾ ਨਹੀਂ ਸੀ ਜਾਂ ਇਹ ਸੀ, ਤਾਂ ਮੇਰੇ ਖਿਆਲ ਨਾਲ ਕਰੋੜਾਂ ਦੀਆਂ ਗੱਡੀਆਂ ਚੰਨੀ ਸਾਹਿਬ ਕੋਲੇ ਵੀ ਹੈਗੀਆਂ ਨੇ, ਏਡੀ ਕੋਈ ਗੱਲ ਨਹੀਂ ਹੈ। ਤੇ ਦੂਜੀ ਗੱਲ ਇਹ ਹੈ ਕਿ ਅਸਲ ਦੇ ਵਿੱਚ ਕੀ ਸੀਗਾ, ਜੇਕਰ ਆਪਾਂ ਥੋੜਾ ਜਿਹਾ ਪਿੱਛੇ ਚੱਲ ਜਾਈਏ ਨਾ ਰਾਜ ਜੀ, 4.5 ਸਾਲ ਕੈਪਟਨ ਨੂੰ ਬੁਲਾਇਆ ਨਹੀਂ ਕਾਂਗਰਸ ਨੇ, ਜੋ ਹੂੰ, ਮਰਜ਼ੀ ਉੱਥੇ ਹੁੰਦਾ ਰਿਹਾ। ਅੱਜ ਜਿਹੜੇ ਕੈਪਟਨ ਸਾਹਿਬ ਕਹਿੰਦੇ ਨੇ ਨਾ ਮੈਨੂੰ ਸਾਰਾ ਪਤਾ ਕਿੱਥੇ ਕੀ ਹੁੰਦਾ, ਉੱਥੇ ਕੈਪਟਨ ਸਾਹਿਬ ਨੂੰ ਸਵਾਲ ਬਣਦਾ ਕਿ ਜੇਕਰ ਤੁਹਾਨੂੰ ਸਾਰਾ ਪਤਾ ਹੈ ਕਿ ਕੌਣ ਰੇਤੇ ਦਾ ਕਾਰੋਬਾਰ ਕਰਦਾ, ਕੌਣ ਕੀ ਕਰਦਾ, ਤਾਂ ਤੁਸੀਂ ਮੁੱਖ ਮੰਤਰੀ ਹੁੰਦਿਆਂ ਤੁਹਾਡਾ ਇਹ ਫਰਜ਼ ਨਹੀਂ ਸੀਗਾ ਕਿ ਬਈ ਉਹਨਾਂ ਤੇ ਕਾਰਵਾਈ ਕਰ। ਧਰੋਹ ਕੀਤਾ ਤੁਸੀਂ ਜਨਤਾ ਨਾਲ ਵੀ ਤੇ ਆਪਦੀ ਕੁਰਸੀ ਦੀ ਡਿਊਟੀ ਨਾਲ ਵੀ। ਹੁਣ ਅਸਲ ਦੇ ਵਿੱਚ ਇਹ ਹੈ ਕਿ ਦੂਜੇ ਪਾਸੇ ਜਿਹੜੀ ਇੰਟਰਨਲ ਪੋਲਿਟਿਕਸ ਹੈ, ਉੱਥੇ ਵੀ ਚੰਨੀ ਥੋੜਾ ਜਿਹਾ ਫਰੰਟ ਫੁੱਟ ਤੇ ਇਸ ਕਰਕੇ ਨੇ ਕਿਉਂਕਿ ਜਿਹੜੀ ਮਾਝਾ ਬ੍ਰਿਗੇਡ ਹੈ ਜਾਂ ਜਿਹੜੇ ਕਾਂਗਰਸ ਦੇ ਹੋਰ ਲੀਡਰ ਨੇ, ਉਹ ਨਹੀਂ ਚਾਹੁੰਦੇ ਕਿ ਸਿੱਧੂ ਸਾਹਿਬ ਅੱਗੇ ਆ ਜਾਣ। ਉਹ ਚਾਹੁੰਦੇ ਨੇ ਕਿ ਚੰਨੀ ਸਾਹਿਬ ਹੀ ਅੱਗੇ ਆਉਣ। ਇਹਦੀਆਂ ਦੋ ਮਿਸਾਲਾਂ ਮੈਂ ਤੁਹਾਨੂੰ ਦੇ ਦਿੰਦਾ। ਹੂੰ, ਹੂੰ, ਇੱਕ ਤਾਂ ਸੋਨੂੰ ਸੂਦ ਵੀਡੀਓ ਪੋਸਟ ਕਰਦੇ ਨੇ, ਹੂੰ, ਤੇ ਉਹਦੇ ਵਿੱਚ ਚੰਨੀ ਸਾਹਿਬ ਦਾ ਚੰਕ ਜਿਹੜੇ ਨੇ ਉਹ ਵਾਵਾ ਆਉਂਦੇ ਨੇ ਵਿੱਚ ਵੀਡੀਓ ਦੇ ਵਿੱਚ, ਫੁਟੇਜ ਦੇ ਵਿੱਚ ਚੰਨੀ ਸਾਹਿਬ ਜਿਹੜੇ ਆ ਉਹ ਜ਼ਿਆਦਾ ਦਿਖਾਏ ਗਏ ਨੇ। ਤੇ ਉੱਥੇ ਕਿਹਾ ਗਿਆ ਕਿ ਸਾਫ਼ ਸੁਥਰੀ, ਇਮਾਨਦਾਰ, ਛਵੀ ਵਾਲਾ, ਨਿਮਰਤਾ ਵਾਲਾ। ਫਿਰ ਮੀਡੀਆ ਦੇ ਵਿੱਚ ਖਬਰਾਂ ਇਹ ਆਉਂਦੀਆਂ ਨੇ ਕਿ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ ਜਾਂ ਹੋਰ ਜਿਹੜੇ ਲੋਕ ਨੇ, ਉਹ ਇਹ ਗੱਲ ਸਿੱਧੇ ਤੌਰ ਤੇ ਜਮਾਂ ਵੀ ਜੇ ਕਾਂਗਰਸ ਨੇ ਚੋਣਾਂ ਲੜਦੀਆਂ ਤਾਂ ਚੰਨੀ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਚੋਣ ਲੜਨ। ਹੁਣ ਅਗਵਾਈ ਦਾ ਮਤਲਬ ਸਿੱਧੇ ਤੌਰ ਤੇ ਕੀ ਹੈ? ਅਗਵਾਈ ਦਾ ਮਤਲਬ ਇਹਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਐਲਾਨ ਦੇਣਾ। ਅਸਲ ਦੇ ਵਿੱਚ ਕੀ ਹੈ, ਚੰਨੀ ਸਾਹਿਬ ਦੀ ਜਿਹੜੀ ਇਮੇਜ ਬਣੀ ਉਹ ਕਿੱਥੋਂ ਸ਼ੁਰੂ ਹੋਈ? ਚੰਨੀ ਸਾਹਿਬ ਆਉਂਦੇ ਨੇ ਸਾਡੇ ਦਲਿਤ ਭਾਈਚਾਰੇ ਦੇ ਵਿੱਚੋਂ। ਮੁੱਖ ਮੰਤਰੀ ਜਦੋਂ ਬਣੇ ਤੇ ਆਮ ਲੋਕਾਂ ਦੇ ਵਿੱਚ ਉਹਨਾਂ ਨੇ ਪੋਜ਼ਿਟਿਵ ਪ੍ਰਭਾਵ ਛੱਡਿਆ ਉਸ ਚੀਜ਼ ਨੇ। ਤੇ ਜਿੱਥੇ ਅਮਰਿੰਦਰ ਸਿੰਘ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਸੀ, ਅਮਰਿੰਦਰ ਸਿੰਘ ਕਿਉਂਕਿ ਔਰਾ ਬਣਾ ਕੇ ਰੱਖਦੇ ਸੀ ਆਪਦਾ ਵੀ ਮੈਂ MLAs ਨੂੰ ਵੀ ਨਹੀਂ ਮਿਲਦੇ ਸੀ ਉਹ ਤਾਂ। ਪਰ ਹੂੰ, ਚੰਨੀ ਹੂੰ, ਸਾਹਿਬ ਤੁਹਾਨੂੰ ਪਤਾ ਹੈ ਉੱਥੇ ਜਿਹੜੇ ਗਾਰਡ ਆਫ ਆਨਰ ਸੀਗਾ ਉਹਨਾਂ ਨਾਲ ਵੀ ਜੱਫੀ ਪਾਲੀ ਸੀ। ਚੰਨੀ ਸਾਹਿਬ ਨੇ ਤਾਂ ਭੰਗੜੇ ਵੀ ਪਾਲੇ ਸੀ, ਮੋਟਰਾਂ ਤੇ ਬਹਿ ਕੇ ਇੰਟਰਵਿਊਆਂ ਕੀਤੀਆਂ ਲੋਕਾਂ ਨਾਲ। ਸੋ ਉਹ ਜਿਹੜਾ ਮਾਹੌਲ ਇੱਕ ਸਿਰਜਿਆ ਗਿਆ ਨਾ, ਲੋਕਾਂ ਨੂੰ ਲੱਗਿਆ ਕਿ ਯਾਰ ਚੰਨੀ ਸਾਹਿਬ ਵਾਕਈ ਯਾਰ ਕਿਆ ਬਾਤ ਹੈ, ਯਾਰ ਲੋਕਾਂ ਦਾ ਨੇਤਾ ਹੈ, ਰਾਤ ਨੂੰ 12-12 ਵਜੇ ਤੱਕ ਲੋਕਾਂ ਨੂੰ ਮਿਲਦਾ ਹੈ। ਉਹ ਚੀਜ਼ ਨੇ ਲੋਕਾਂ ਦੇ ਉੱਤੇ ਪੋਜ਼ਿਟਿਵਿਟੀ ਛੱਡੀ, ਉਹ ਚੀਜ਼ ਨੇ ਲੋਕਾਂ ਤੇ ਪ੍ਰਭਾਵ ਪਾਇਆ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਇਹਦੇ ਚ ਹੋਰ ਦੇ ਦੇਣਾ। ਜਦੋਂ ਨਰਮੇ ਦਾ ਨੁਕਸਾਨ ਹੋਇਆ ਬਠਿੰਡਾ ਇਲਾਕੇ ਦੇ ਵਿੱਚ,
ਤਲਵੰਡੀ ਸਾਬੋ ਚੰਨੀ ਸਾਹਿਬ ਆਏ, ਉਹਨਾਂ ਨੇ ਕਿਸਾਨਾਂ ਨੂੰ ਜੱਫੀ ਪਾ ਲਈ। ਪਰ ਉੱਥੇ ਮੈਂ ਲਿਖਿਆ ਸੋਸ਼ਲ ਮੀਡੀਆ ਉੱਤੇ ਕਿ ਚੰਗੀ ਗੱਲ ਹੈ, ਬਹੁਤ ਚੰਗਾ ਗੈਸਚਰ ਹੈ ਕਿ ਇੱਕ ਮੁੱਖ ਮੰਤਰੀ ਕਿਸਾਨ ਨੂੰ ਆ ਕੇ ਜੱਫੀ ਪਾ ਲੇ, ਪਰ ਮੁੱਖ ਮੰਤਰੀ ਦਾ ਧਰਮ ਹੁੰਦਾ ਕਿ ਉਹ ਇਹ ਪੈਸਟੀਸਾਈਡ ਦਾ ਘੁਟਾਲਾ ਕੀ ਸੀ, ਇਹਦੀ ਜਾਂਚ ਕਰਾਵੇ, ਉਹ ਕੰਪਨਸੇਟ ਕਰੇ ਫਾਰਮਰਸ ਨੂੰ, ਉਹ ਮੁਆਵਜ਼ਾ ਦੇਵੇ, ਉਹ ਇਹ ਤੈਅ ਕਰੇ ਕਿ ਯਾਰ ਅੱਗੇ ਤੋਂ ਇਹ ਨਹੀਂ ਹੋਊਗਾ। ਪਰ ਉਹ ਕੁਝ ਵੀ ਨਹੀਂ ਹੋਇਆ ਉੱਥੇ, ਜੇ ਸਿਰਫ ਜੱਫੀ ਪੈ ਗਈ, ਇੱਕ ਚੰਗਾ ਗੈਸਚਰ ਰਹਿ ਗਿਆ। 111 ਦਿਨਾਂ ਚ ਚੰਨੀ ਨੇ ਇੰਨੇ ਕੁ ਲੋਕਾਂ ਨੂੰ ਨੇੜੇ ਕਰ ਲਿਆ ਕਿ ਲੋਕਾਂ ਨੂੰ ਲੱਗਿਆ ਕਿ ਯਾਰ ਜੇ ਕਾਂਗਰਸ ਨੂੰ ਰਿਵਾਈਵ ਕਰ ਸਕਦਾ ਹੈ, ਜੇ ਕੋਈ ਮੁੱਖ ਮੰਤਰੀ ਲੋਕਾਂ ਦਾ ਕੰਮ ਕਰ ਸਕਦਾ, ਜੇ ਕੋਈ ਮੁੱਖ ਮੰਤਰੀ ਲੋਕਾਂ ਦੇ ਵਿੱਚ ਵਿਚਰ ਸਕਦਾ ਤੇ ਉਹ ਹੈ ਚੰਨੀ। ਉਸ ਤੋਂ ਬਾਅਦ ਕੀ ਹੁੰਦਾ, 5 ਜਨਵਰੀ ਨੂੰ ਅਸਲ ਦੇ ਵਿੱਚ ਤਸਵੀਰ ਹੋਰ ਵੀ ਗੂੜੀ ਹੋ ਜਾਂਦੀ ਹੈ ਚੰਨੀ ਦੀ ਪੰਜਾਬ ਦੇ ਪ੍ਰਤੀ। ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਕਹਿੰਦੇ ਕਿ ਆਪਦੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ ਕਿ ਮੈਂ ਜਿੰਦਾ ਵਾਪਸ ਜਾ ਰਿਹਾ, ਪਰ ਮੁੱਖ ਮੰਤਰੀ ਕਹਿੰਦੇ ਕਿ ਬਈ ਪੰਜਾਬ ਦੇ ਲੋਕਾਂ ਤੇ ਮੈਂ ਨਹੀਂ ਡਾਂਗ ਚਲਾ ਸਕਦਾ, ਮੈਨੂੰ ਤਾਂ ਇਹ ਚੀਜ਼ਾਂ ਕਹਿ ਰਹੀਆਂ ਜਾ ਰਹੀਆਂ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਨਾਲ ਖੜਿਆ। ਸੋ ਉੱਥੋਂ ਫਿਰ ਤੁਹਾਨੂੰ ਪਤਾ ਹੈ ਮੋਦੀ ਸਾਹਿਬ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਵੱਧ ਗਈ, ਭਾਜਪਾ ਪ੍ਰਤੀ ਤਾਂ ਪਹਿਲੇ ਹੀ ਸੀਗੀ, ਪਰ ਚੰਨੀ ਸਾਹਿਬ ਪ੍ਰਤੀ ਲੋਕਾਂ ਦਾ ਫੇਰ ਜਿਹੜਾ ਥੋੜਾ ਜਿਹਾ ਝੁਕਾਅ ਉਹ ਹੋ ਗਿਆ। ਸੋ ਇਹ ਚੀਜ਼ਾਂ ਸੀ। ਫਿਰ ਈਡੀ ਦੇ ਜਿਹੜੇ ਛਾਪੇਮਾਰੀ, ਈਡੀ ਦੀ ਛਾਪੇਮਾਰੀ ਹੁਣ ਦੇਖੋ ਆਪਾਂ ਟੈਕਨੀਕਲਿਟੀਜ਼ ਦੇ ਉੱਤੇ ਤੱਕ ਆਲਰੇਡੀ ਗੱਲ ਕਰ ਹੀ ਚੁੱਕੇ ਹਾਂ, ਪਰ ਚੰਨੀ ਸਾਹਿਬ ਕਹਿੰਦੇ ਕਿ ਮੈਂ ਦਲਿਤ ਮੁੱਖ ਮੰਤਰੀ ਹਾਂ ਤੇ ਦੂਜੇ ਪਾਸੇ ਮੈਂ ਪੰਜਾਬ ਨਾਲ ਖੜਿਆ ਤੇ ਮੈਨੂੰ ਈਡੀ ਵਾਲੇ ਜਾਂਦੇ ਕਹਿੰਦੇ ਵੀ ਤੁਸੀਂ ਮੁੱਖ ਪ੍ਰਧਾਨ ਮੰਤਰੀ ਦਾ ਰਾਹ ਰੋਕਿਆ ਸੀਗਾ, ਇਸ ਕਰਕੇ ਹੁਣ ਖਮਿਆਜ਼ੇ ਭੁਗਤੋ। ਸੋ ਪੰਜਾਬ ਦੇ ਸੀਨੀਅਰ ਮੰਤਰੀਆਂ ਸਮੇਤ ਕਾਂਗਰਸ ਦੀ ਵੱਡੀ ਜਿਹੜੀ ਮੇਨ ਲੀਡਰਸ਼ਿਪ ਹਾਈ ਕਮਾਂਡ ਦੀ, ਉਹ ਵੀ ਚੰਨੀ ਨਾਲ ਹਮਦਰਦੀ ਰੱਖਣ ਲੱਗ ਪਈ। ਤੇ ਹੁਣ ਇਹੀ ਕਾਰਨ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਆ ਨਾ, ਜਿਹੜੇ ਕਾਂਗਰਸ ਦੀ ਵਾਗਡੋਰ ਸੰਭਾਲੀ ਬੈਠੇ ਆ, ਉਹ ਚੰਨੀ ਨਾਲੋਂ ਜਿਹੜੀ ਰੇਸ ਆ ਉਹਦੇ ਵਿੱਚ ਪਛੜਦੇ ਨਜ਼ਰ ਆ ਰਹੇ ਆ। ਸਤਨਾਮ ਮਾਣਕ ਨੇ ਸੀਨੀਅਰ ਪੱਤਰਕਾਰ ਜਿਹੜੇ ਜਿਨ੍ਹਾਂ ਦੀ ਮੈਂ ਗੱਲ ਕਰਕੇ ਹਟਿਆ, ਉਹਨਾਂ ਨੇ ਇਹ ਚੀਜ਼ ਕੋਟ ਕੀਤੀ ਸੀ, ਕਹਿੰਦੇ ਕਿ ਚਰਨਜੀਤ ਚੰਨੀ ਤੇ ਮਾਈਨਿੰਗ ਦੇ ਦੋਸ਼ ਪਹਿਲਾਂ ਵੀ ਲੱਗਦੇ ਰਹੇ, ਹੋ ਸਕਦਾ ਦੋਸ਼ਾਂ ਦੇ ਵਿੱਚ ਵਜ਼ਨ ਵੀ ਹੋਵੇ, ਪਰ ਜਿਹੜਾ ਛਾਪਿਆਂ ਦਾ ਸਮਾਂ ਸੀ ਨਾ ਉਹ ਗਲਤ ਚੂਜ਼ ਕਰ ਬੈਠੀ, ਕਿਉਂਕਿ ਤੁਹਾਨੂੰ ਪਤਾ ਇਸ ਦੇਸ਼ ਦੀਆਂ ਏਜੰਸੀਆਂ ਬਹੁਤ ਜ਼ਿਆਦਾ ਬਦਨਾਮ ਨੇ ਤੇ ਉਹ ਜਿਹੜੇ ਛਾਪੇਮਾਰੀ ਸੀ ਉਹ ਵੀ ਕਿਤੇ ਨਾ ਕਿਤੇ ਚੰਨੀ ਸਾਹਿਬ ਦੇ ਹੱਕ ਦੇ ਵਿੱਚ ਭੁਗਤਦੀ ਨਜ਼ਰ ਆ ਰਹੀ ਹੈ ਜੀ। ਜੀ ਜੀ। ਸੋ ਇਹਨਾਂ ਨੇ ਉਹਦਾ ਕਹਿ ਤਾਂ ਦਿੱਤਾ ਹੈ ਵੀ ਚਿਹਰਾ ਤਾਂ ਅਸੀਂ ਐਲਾਨਣਾ ਨਹੀਂ ਹੈਗਾ। ਸਰਵੇ ਵੀ ਇਹਨਾਂ ਨੇ ਟਵਿੱਟਰ ਤੇ ਹਾਂਜੀ ਬੜਾ ਜਿਹਾ ਜਿਹੜਾ ਉਹ ਕਰਾ ਲਿਆ ਸੀਗਾ। ਸੋ ਜਿੱਦਾਂ ਤੁਸੀਂ ਕਿਹਾ ਵੀ ਸਿੱਧੂ ਪਛੜਦਾ ਨਜ਼ਰ ਆ ਰਹੇ ਆ। ਸੋ ਦੇਖੋ ਸਿੱਧੂ ਵੀ ਕਿਉਂਕਿ ਚਾਹੁੰਦਾ ਤਾਂ ਨਹੀਂ ਹੈ ਸਿੱਧੂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਮੇਰਾ ਦਾਅ ਜਿਹੜਾ ਉਹ ਜ਼ਰੂਰ ਲੱਗੇ, ਪਰ ਦੇਖੋ ਕੀ ਬਣਦਾ ਹੈ ਕਾਂਗਰਸ ਦਾ। ਤੇ ਦੇਖੋ ਉਹ ਇੱਕ ਚੀਜ਼ ਹੋਰ ਵੀ ਨੋਟ ਕਰੋ ਨਾ ਤੁਸੀਂ, ਚੰਨੀ ਸਾਹਿਬ ਦੀ ਰੇਡਾਂ ਤੇ ਕਾਂਗਰਸ ਬੋਲੀ ਹੈ ਸਾਰੀ ਜੀ, ਪਰ ਸਿੱਧੂ ਸਾਹਿਬ ਚੁੱਪ ਨੇ। ਸਿੱਧੂ ਸਾਹਿਬ ਚੁੱਪ ਨੇ, ਉਹ ਵੇਟ ਕਰ ਰਹੇ ਨੇ ਕਿ ਦੇਖੋ ਡੈਂਟ ਕਿੰਨਾ ਕੁ ਗਾੜਾ ਹੁੰਦਾ ਹੈ। ਜੀ ਜੀ। ਇਹੀ ਪੋਲਿਟਿਕਸ ਆ ਜੀ। ਜੀ ਬਿਲਕੁਲ। ਭਾਜਪਾ ਨੇ ਵੀ ਆਪਣੀ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਆ। ਹਾਂਜੀ, ਭਾਜਪਾ ਨੇ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਔਰ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਉਹ ਇਸ ਗੱਲ ਦਾ ਦਾਅਵਾ ਕਰ ਰਹੀਆਂ ਨੇ ਕਿ ਬੜਾ ਬੈਲੈਂਸ ਬਣਾ ਕੇ ਭਾਜਪਾ ਚੱਲ ਰਹੀ ਹੈ। ਭਾਜਪਾ ਦੇ ਵਿੱਚ ਉਹਨਾਂ ਨੇ ਜਿਹੜੀ ਸੂਚੀ ਜਾਰੀ ਕੀਤੀ ਉਹਦੇ ਵਿੱਚ 13 ਸਿੱਖ ਭਾਈਚਾਰੇ ਤੋਂ 12 ਕਿਸਾਨ ਤੇ 8 OBC ਚਿਹਰਿਆਂ ਨੂੰ ਸ਼ਾਮਲ ਕੀਤਾ ਤੇ ਜੇਕਰ ਤੁਸੀਂ ਨਜ਼ਰ ਮਾਰੋਗੇ ਇਹਦੇ ਤੇ ਸੂਚੀ ਦੇ ਤਾਂ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਣਾ ਹੈ ਕਿ ਜਿਹੜੇ ਦਲ ਬਦਲੂ ਸੀਗੇ ਉਹਨਾਂ ਨੂੰ ਤੇ ਪੰਥਕ ਚਿਹਰਿਆਂ ਨੂੰ ਬਕਾਇਦਾ ਇੱਕ ਬੈਲੈਂਸ ਬਣਾਇਆ ਗਿਆ, ਜਿਵੇਂ ਕਿ ਮਿਸਾਲ ਦੇ ਤੌਰ ਤੇ ਜਿਹੜੇ ਮਰਹੂਮ ਅਕਾਲੀ ਆਗੂ ਸੀਗੇ ਟੌੜਾ ਸਾਹਿਬ, ਉਹਨਾਂ ਦੇ ਪੁੱਤਰ ਕੰਵਰਵੀਰ ਸਿੰਘ ਟੌੜਾ ਜਾਂ ਦੀਦਾਰ ਸਿੰਘ ਪੱਟੀ ਫਤਿਹਗੜ੍ਹ ਸਾਹਿਬ ਤੋਂ, ਤਾਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਉਹ ਮੇਰੇ ਖਿਆਲ ਅਮਲੋਹ ਤੋਂ ਮਿਲੀ ਹੈ ਕੰਵਰਵੀਰ ਸਿੰਘ ਟੌੜਾ ਨੂੰ। ਤੇ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ 4 ਵਾਰ ਦੇ ਵਿਧਾਇਕ ਤੇ ਇੱਕ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਉਹਨਾਂ ਨੂੰ ਫਿਰੋਜ਼ਪੁਰ ਸ਼ਹਿਰੀ ਤੋਂ ਟਿਕਟ ਮਿਲੀ ਹੈ। ਤੇ ਪਰ ਚਰਚਾਵਾਂ ਇਹ ਵੀ ਨੇ ਕਿ ਗਰੇਵਾਲ ਦੀ ਟਿਕਟ ਕੱਟੀ ਗਈ ਹੈ, ਹਰਜੀਤ ਗਰੇਵਾਲ ਟਿਕਟ ਕੱਟੀ ਗਈ ਹੈ। ਉਹਨਾਂ ਦਾ ਹਲਕਾ ਅਮਲੋਹ ਦੱਸਿਆ ਜਾਂਦਾ ਸੀ, ਜਾਂ ਰਾਜਪੁਰਾ ਤੋਂ ਵੀ ਚਰਚਾਵਾਂ ਨੇ ਕਿ ਉਹ ਲੜ ਸਕਦੇ ਨੇ। ਦੂਜੇ ਪਾਸੇ ਫਤਿਹ ਜੰਗ ਬਾਜਵਾ ਦੀ ਵੀ ਕਾਦੀਆਂ ਤੋਂ ਜਿਹੜੀ ਟਿਕਟ ਆ ਉਹ ਬਦਲੀ ਗਈ ਹੈ। ਕਾਦੀਆਂ ਤੋਂ ਚਰਚਾਵਾਂ ਇਹ ਨੇ ਕਿ ਹੁਣ ਦੋਨਾਂ ਭਰਾਵਾਂ ਦਾ ਆਮੋ ਸਾਹਮਣਾ ਨਹੀਂ ਹੋਣਾ, ਜਿਹੜਾ ਕਿ ਪਹਿਲਾਂ ਹੋਣਾ ਤਕਰੀਬਨ ਤੈਅ ਸੀਗਾ। ਤੇ ਜੇਕਰ ਤੁਸੀਂ ਮੈਨੂੰ ਥੋੜੀ ਜੀ ਇਜਾਜ਼ਤ ਦਿਓ ਤਾਂ ਮੈਂ ਹਲਕਾ ਵਾਈਜ਼ ਦੱਸ ਸਕਦਾ ਕਿ ਕਿਹਨੂੰ ਕਿੱਥੋਂ ਟਿਕਟ ਮਿਲੀ ਹੈ। ਜੀ ਦੱਸ ਦਿਓ ਜੀ। ਹਾਂਜੀ ਜਲਦੀ ਜੇ ਤੁਸੀਂ ਦੱਸ ਦਿਓ ਜੀ। ਹਾਂਜੀ, ਸੁਜਾਨਪੁਰ ਤੋਂ ਦਿਨੇਸ਼ ਬੱਬੂ ਲੜਨਗੇ ਜੀ ਚੋਣ ਬੀਜੇਪੀ ਵੱਲੋਂ। ਦੀਨਾਨਗਰ ਤੋਂ ਰੇਨੂ ਕਸ਼ਯਪ ਨੇ,
ਹਰਗੋਬਿੰਦਪੁਰ ਸਾਹਿਬ ਤੋਂ ਬਲਜਿੰਦਰ ਸਿੰਘ ਦਕੋਹਾ ਨੇ, ਅੰਮ੍ਰਿਤਸਰ ਨਾਰਥ ਤੋਂ ਸੁਖਵਿੰਦਰ ਪਿੰਟੂ ਨੇ, ਤਰਨਤਾਰਨ ਤੋਂ ਨਵਰੀਤ ਸਿੰਘ ਲਵਲੀ ਨੇ, ਕਪੂਰਥਲਾ ਤੋਂ ਰਣਜੀਤ ਸਿੰਘ ਕਬੱਡੀ ਖਿਡਾਰੀ ਹੈ, ਜਲੰਧਰ ਵੈਸਟ ਤੋਂ ਮਨਿੰਦਰਪਾਲ ਭਗਤ ਨੇ, ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ, ਜਲੰਧਰ ਨਾਰਥ ਤੋਂ ਕੇ ਭੰਡਾਰੀ, ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ, ਦਸੂਹਾ ਤੋਂ ਰਘੂਨਾਥ ਰਾਣਾ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਚੱਬੇਵਾਲ ਤੋਂ ਡਾਕਟਰ ਦਿਲਬਾਗ ਸਿੰਘ, ਗੜ੍ਹ ਸ਼ੰਕਰ ਤੋਂ ਨਿਮਿਸ਼ਾ ਮਹਿਤਾ। ਨਿਮਿਸ਼ਾ ਮਹਿਤਾ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਜੀ, ਨਿਮਿਸ਼ਾ ਮਹਿਤਾ ਹੁਣ ਇੱਧਰ ਆ ਗਏ ਨੇ। ਬੰਗਾ ਤੋਂ ਮੋਹਨ ਲਾਲ, ਬਲਾਚੌਰ ਤੋਂ ਅਸ਼ੋਕ ਬਾਟ, ਫਤਿਹਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਅਮਲੋਹ ਤੋਂ ਕੰਵਰਵੀਰ ਸਿੰਘ ਟੌਹੜਾ ਜਿਨ੍ਹਾਂ ਦਾ ਆਲਰੇਡੀ ਮੈਂ ਜ਼ਿਕਰ ਕਰ ਚੁੱਕਿਆ, ਲੁਧਿਆਣਾ ਸੈਂਟਰਲ ਤੋਂ ਗੁਰਦੇਵ ਸ਼ਰਮਾ, ਲੁਧਿਆਣਾ ਵੈਸਟ ਤੋਂ ਐਡਵੋਕੇਟ ਵਿਕਰਮ ਸਿੰਘ ਸਿੱਧੂ, ਹਲਕਾ ਗਿੱਲ ਤੋਂ ਸਾਬਕਾ IAS ਅਧਿਕਾਰੀ RS ਲੱਦੜ, ਹਲਕਾ ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ, ਜਗਰਾਉਂ ਤੋਂ ਕਮਲ ਨਰਿੰਦਰ ਸਿੰਘ, ਫਿਰੋਜ਼ਪੁਰ ਸ਼ਹਿਰੀ ਤੋਂ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਜਲਾਲਾਬਾਦ ਤੋਂ ਪੂਰਨ ਚੰਦ, ਫਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਣੀ। ਸੁਰਜੀਤ ਕੁਮਾਰ ਜਿਆਣੀ ਪਿਛਲੀ ਵਾਰੀ 300 ਵੋਟ ਦੇ ਫਰਕ ਦੇ ਨਾਲ ਫਲਾਡੀ ਰਹਿ ਗਏ ਸੀ। ਬਾਦਲ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਸੀ, ਹੈਲਥ ਮਿਨਿਸਟਰ। ਤੇ ਹਬੋਰ ਤੋਂ ਅਰੁਣ ਨਾਰੰਗ ਸਾਹਿਬ ਦਾ ਮਲੋੜ ਦੇ ਵਿੱਚ ਕੁੱਟ ਘਟਾਪਾ ਹੋ ਗਿਆ ਸੀ, ਮਾੜਾ ਕੰਮ ਹੋਇਆ, ਵੈਸੇ ਕੱਪੜੇ ਕੁਪੜੇ ਪਾੜਤੇ ਸੀਗੇ, ਇੱਕ ਵਾਰ ਫਿਰ ਉੱਥੇ ਕਿਸਮਤ ਅਜਮਾਉਣਗੇ। ਮੁਕਤਸਰ ਤੋਂ ਜੇ ਰਜੇਸ਼ ਪਟੇਲਾ ਨੇ, ਫਰੀਦਕੋਟ ਤੋਂ ਗੌਰਵ ਕੱਕੜ ਨੇ, ਭੁੱਚੋ ਮੰਡੀ ਤੋਂ ਹਰਪਿੰਦਰ ਸਿੰਘ, ਤਲਵੰਡੀ ਸਾਬੋ ਤੋਂ ਰਵੀਪ੍ਰੀਤ ਸਿੱਧੂ, ਸਰਦੂਲਗੜ੍ਹ ਤੋਂ ਜਗਜੀਤ ਸਿੰਘ ਮਿਲਕਾ ਤੇ ਸੰਗਰੂਰ ਤੋਂ ਅਰਵਿੰਦ ਖੰਨਾ, ਡੇਰਾ ਬੱਸੀ ਤੋਂ ਸੰਜੀਵ ਖੰਨਾ ਸ਼ਾਮਲ ਨੇ। ਇਹ ਜਿਹੜੇ ਆਪਣੇ ਗਰੇਵਾਲ ਨੇ, ਹਰਜੀਤ ਗਰੇਵਾਲ, ਇਹਨਾਂ ਦੇ ਡੇਰਾ ਬੱਸੀ ਤੋਂ ਲੜਨ ਦੇ ਚਰਚੇ ਸੀਗੇ, ਉੱਥੋਂ ਸੰਜੀਵ ਖੰਨਾ ਨੇ। ਅਰਵਿੰਦ ਖੰਨਾ ਉਹੀ ਨੇ ਜਿਹੜੇ ਪਿਛਲੇ ਦਿਨੀ ਭਾਜਪਾ ਨੂੰ ਜੁਆਇਨ ਕੀਤਾ, ਜਿਨ੍ਹਾਂ ਨੇ ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਨੇ ਤੇ BJP ਨੂੰ ਜੁਆਇਨ ਕੀਤਾ ਉਹਨਾਂ ਨੇ ਜੀ। ਜੀ ਸੋ ਇਧਰੋਂ ਉਧਰੋਂ ਆਇਆ ਨੂੰ ਤਾਂ ਟਿਕਟਾਂ ਜਿਹੜੀਆਂ ਉਹਨਾਂ ਨੇ ਦੇਣੀਆਂ ਹੀ ਸੀਗੀਆਂ, ਇਸੇ ਲਈ ਤਾਂ ਇਧਰੋਂ ਉਧਰੋਂ ਜਿਹੜੇ ਉਹ ਇਕੱਠੇ ਕਰਨ ਡਏ ਸੀਗੇ। ਸੋ ਆਪਾਂ ਸਾਰਾ ਕੁਝ ਦੇਖਿਆ ਆ ਤੇ ਆਪਾਂ ਇੱਥੇ ਇੱਕ ਪ੍ਰਵੀਨ ਜੀ ਥੋੜੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਤੇ ਸਰੋਤਿਓ ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰਵੀਨ ਸ਼ਰਮਾ ਜੀ ਆਪਣੇ ਨਾਲ ਜੁੜੇ ਰਹਿਣਗੇ। ਜੇ ਤੁਹਾਡੇ ਵੀ ਸਵਾਲ ਹੋਏ ਤਾਂ ਤੁਸੀਂ ਸਵਾਲ ਪੁੱਛ ਸਕਦੇ ਹੋ, ਸਵਾਲਾਂ ਦੇ ਜਵਾਬ ਦੇਣ ਦੇ ਲਈ ਆਪਣੇ ਨਾਲ ਜਿਹੜੇ ਉਹ ਜੁੜੇ ਰਹਿਣਗੇ। ਕਾਲ ਕਰ ਸਕਦੇ ਹੋ, ਕਾਲ ਕਰਨ ਦੇ ਲਈ ਨੰਬਰ 408 272 5200 4082725200 ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਦਾ ਖਾਸ ਪ੍ਰਬੰਧ ਹੈ। ਇੱਥੇ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰਾ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 559 237 3333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਟੈਕਸ ਬਚਾਉਣ ਲਈ
ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ 7 ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਘਰ, ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559 525 2500 559 525 2500 ਜਾਂ ਡਾਊਨਲੋਡ ਕਰੋ ਐਪ ਟੈਕਸ 559। हैरी अपनी वेडिंग वीडियो ते एल्बम टॉप दी होनी चाहिए। ले फिर कर देने हैं बुक रेड कैमरिया वाले केबी बराड़ नू। जेडे जिप क्रेन्स, ड्रोन, 4K अल्ट्रा हाई डेफिनेशन कैमरास वरतदे ने। हाँ जी, बड़े जायज रेट ते वेडिंग लई बड़े अफोर्डेबल पैकेजेस ने उन्हां दे। 6 हफ्ते च वीडियो डिलीवर करदे ने ते ऑनलाइन फोटोज 1 वीक च सेम डे एडिट जो माहिर ने म्यूजिक वीडियो वर्गियां प्री वेडिंग्स ते वेडिंग वीडियोस बनाउण विच। ब्यूटीफुल एल्बम्स, फोटोग्राफी, बर्थडे पार्टी, एनिवर्सरी पार्टी बुक करन लई कॉल केबी बराड़ 5596812828। बहुत ही ज्यादा फायदे वाला फ्यूल कार्ड जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर ਨੂੰ ਪੂਰਾ ਡਿਸਕਾਊਂਟ ਦਿਸੇਗਾ। ਇਸ फ्यूल कार्ड ਦੇ ਲਈ ਅੱਜ ਹੀ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 4082722600 408 272 2600। ਪੰਜਾਬੀ ਵਿੱਚ ਸਾਰੀ ਗੱਲ ਸਮਝਾਉਣਗੇ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਖਬਰ ਤੇ ਨਜ਼ਰ। ਅੱਜ ਆਪਣੇ ਨਾਲ ਜੁੜੇ ਹੋਏ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਜੀ, ਤੁਸੀਂ ਵੀ ਕਾਲ ਕਰਕੇ ਕੋਈ ਪ੍ਰਵੀਨ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200। ਅਗਲੀ ਜਿਹੜੀ ਆਪਾਂ ਉੱਦਾਂ ਪ੍ਰਵੀਨ ਜੀ ਜੇ ਗੱਲ ਕਰਦੇ ਜਾਈਏ, ਆਮ ਆਦਮੀ ਪਾਰਟੀ ਹੁਣ ਇਹ ਦਾਅਵਾ ਕਰ ਰਹੀ ਆ ਵੀ BJP ਤਾਂ ਕਹਿੰਦੀ ਉਹ ਰੇਸ 'ਚ ਹੀ ਨਹੀਂ ਹੈਗੀ। ਅਕਾਲੀ ਦਲ ਤੇ ਵੀ ਉਹਨਾਂ ਨੇ ਹੱਲਾ ਬੋਲਿਆ ਤੇ ਕਾਂਗਰਸ ਤੇ ਵੀ ਕਹਿੰਦੇ ਵੀ ਪ੍ਰੀ ਪੋਲ ਸਰਵੇ ਤਾਂ ਸਾਡੀ ਸਰਕਾਰ ਬਣਾ ਰਹੀ ਆ। ਪਿਛਲੇ ਵਰੀ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਬਣਦੀ ਸੀਗੀ, ਪਰ ਅੰਤ ਦੇ ਵਿੱਚ ਕਾਂਗਰਸ ਬਾਜੀ ਮਾਰ ਗਈ ਸੀਗੀ। ਸੋ ਇਹਨਾਂ ਦਾ ਇਸ ਤਰੀਕੇ ਦੇ ਨਾਲ ਸੋਚਣਾ ਜਾਂ ਇਹ ਕਹਿਣਾ ਇਹਨਾਂ ਨੂੰ ਖਰਾ ਰਹੂਗਾ ਕਿ ਨਹੀਂ? ਦੇਖੋ, ਇੱਕ ਗੱਲ ਤਾਂ ਰਾਜੀ ਤੈਅ ਹੈ ਕਿ ਚੋਣ ਜਦੋਂ ਲੜਦੀ ਹੈ ਕੋਈ ਵੀ ਪਾਰਟੀ ਤਾਂ ਉਹ ਜਿੱਤ ਦੀ ਦਾਅਵੇਦਾਰੀ ਕਰਨੀ ਪੈਂਦੀ ਹੈ। ਹਾਲਾਂਕਿ ਇਹ ਇੱਕ ਸੱਚ ਹੈ ਡੈਮੋਕ੍ਰੇਸੀ ਦੇ ਵਿੱਚ ਜਾਂ ਭਾਰਤ ਦੀ ਰਾਜਨੀਤੀ ਜਾਂ ਪੰਜਾਬ ਦੀ ਰਾਜਨੀਤੀ, ਕਿਸੇ ਵੀ ਰਾਜਨੀਤੀ ਦੇ ਵਿੱਚ ਕਿ ਲੜਨ ਵਾਲੀ ਧਿਰ ਨੂੰ ਚੋਣਾਂ ਤੋਂ ਪਹਿਲਾਂ ਜਾਂ ਥੋੜਾ ਸਮਾਂ ਪਹਿਲਾਂ ਆਪਣੀ ਸਥਿਤੀ ਦਾ ਅੰਦਾਜ਼ਾ ਹੋ ਹੀ ਜਾਂਦਾ, ਭਾਵੇਂ ਉਹ ਕੈਂਡੀਡੇਟ ਹੋਵੇ ਤੇ ਭਾਵੇਂ ਉਹ ਵਿਰੋਧੀ ਪਾਰਟੀ, ਕੋਈ ਵੀ ਸਿਆਸੀ ਪਾਰਟੀ ਹੋਵੇ। ਆਮ ਆਦਮੀ ਪਾਰਟੀ ਦੀ ਜਿੱਤ ਤੱਕ ਤੁਸੀਂ ਗੱਲ ਕੀਤੀ ਹੈ ਤਾਂ ਆਮ ਆਦਮੀ ਪਾਰਟੀ 2017 ਦੇ ਇਲੈਕਸ਼ਨ ਦੇ ਵਿੱਚ ਇੱਕ ਬਹੁਤ ਵੱਡੀ ਮਾਤ ਖਾ ਗਈ। ਉਹ ਸੀਗਾ ਕਿ ਸੋਸ਼ਲ ਮੀਡੀਆ ਤੇ ਪਾਰਟੀ ਦਾ ਪ੍ਰਚਾਰ ਬਹੁਤ ਜ਼ਿਆਦਾ ਤੇ ਪਾਰਟੀ ਜਦੋਂ ਹਾਰਦੀ ਹੈ ਚੋਣਾਂ ਤੇ ਉਹ ਚੀਜ਼ਾਂ ਅਨਐਕਸਪੈਕਟਡ ਹੋ ਜਾਂਦੀਆਂ। ਹਾਲਾਂਕਿ ਬਹੁਤ ਲੋਕਾਂ ਲਈ ਉਹ ਐਕਸਪੈਕਟਡ ਸੀਗੀਆਂ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਸੀਗੇ। ਅਨਐਕਸਪੈਕਟਡ ਪਾਰਟੀ ਲਈ ਇਸ ਕਰਕੇ ਸੀਗੀਆਂ, ਪਾਰਟੀ ਨੂੰ ਲੱਗਦਾ ਸੀਗਾ ਕਿ ਅਸੀਂ 100 ਸੀਟਾਂ ਜਿੱਤ ਰਹੇ ਹਾਂ। ਪਰ ਜਦੋਂ ਇਲੈਕਸ਼ਨ ਆਇਆ, ਜਿਵੇਂ ਇਲੈਕਸ਼ਨ ਆਇਆ ਤਾਂ ਪਾਰਟੀ ਦੀ ਵੇਵ ਘਟ ਗਈ। ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਦੋ ਚੀਜ਼ਾਂ ਨਾਲ ਡਿਫਾਈਨ ਕਰਦੇ ਨੇ। ਪਹਿਲੇ ਉਹ ਨੇ ਜਿਹੜੇ ਕਿ ਜਿਨ੍ਹਾਂ ਦੀ ਥਿਊਰੀ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਚਿਹਰਾ ਸੀ, CM ਚਿਹਰਾ ਸੀ, ਉਹ ਨਹੀਂ ਸੀ ਐਲਾਨਿਆ ਤਾਂ ਉਹਦੇ ਕਰਕੇ ਪਾਰਟੀ ਦੀ ਹਾਰ ਹੋਈ। ਦੂਜਾ, ਇਸ ਵਾਰੀ ਦੀ ਤਰ੍ਹਾਂ ਜਿਵੇਂ ਇਸ ਵਾਰੀ 50 ਤੋਂ 60 ਜਿਹੜੇ ਲੋਕ ਨੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਉਹ ਕੋਈ ਕੱਲ ਆਇਆ ਸੀ, ਕੋਈ ਪਰਸੋਂ ਆਇਆ ਸੀ, ਕੋਈ ਅਕਾਲੀ ਦਲ ਤੋਂ ਆਇਆ, ਕੋਈ ਕਾਂਗਰਸ ਤੋਂ ਆਇਆ। ਇਹ ਚੀਜ਼ਾਂ ਪਿਛਲੀ ਮਰਤਬਾ ਵੀ ਹੋਈਆਂ ਸੀ ਤਾਂ ਬਹੁਤ ਸਾਰੇ ਲੋਕ ਕਹਿੰਦੇ ਕਿ ਇਹਦੇ ਨਾਲ ਵਲੰਟੀਅਰਾਂ ਨੂੰ ਠੇਸ ਪਹੁੰਚੀ ਤੇ ਇਸ ਕਰਕੇ ਆਮ ਆਦਮੀ ਪਾਰਟੀ ਹਾਰ ਗਈ।
ਪਰ ਅਸਲ ਦੇ ਵਿੱਚ ਇੱਕ ਰੀਜ਼ਨ ਹੋਰ ਹੈ, ਇੱਕ ਥਿਊਰੀ ਹੋਰ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਧਿਆਨ ਕੇਂਦਰਿਤ ਕੀਤਾ ਸੀ ਪਿਛਲੀ ਵਾਰੀ, ਉਹ ਬਹੁਤ ਸਾਰਾ ਉਹਨਾਂ ਲੋਕਾਂ ਨਾਲ ਕੀਤਾ, ਬਹੁਤ ਸਾਰਾ ਜਿਹੜੇ ਸਿੱਖ ਭਾਈਚਾਰੇ ਨਾਲ, ਜਾਂ ਬਹੁਤ ਸਾਰੇ ਲੋਕ ਤੇ ਇਹ ਵੀ ਕਹਿੰਦੇ ਨੇ ਕਿ ਖਾਲਿਸਤਾਨ ਪੱਖੀ ਲੋਕਾਂ ਨਾਲ ਬਹਿਣਾ ਉੱਠਣਾ ਕਰ ਲਿਆ। ਸਿੱਟੇ ਵਜੋਂ ਹਿੰਦੂ ਤਬਕਾ, ਵਪਾਰੀ ਤਬਕਾ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਿਆ। ਮੈਂ ਇਸ ਕਥਨ ਨਾਲ ਥੋੜਾ ਮੁਤਫਿਕ ਇਸ ਕਰਕੇ ਨਹੀਂ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ, ਬੇਸ਼ੱਕ ਉਹਨਾਂ ਦੀ ਬਹਿਣੀ ਉੱਠਣੀ ਸੀਗੀ, ਪਰ ਉਹ ਤਾਂ ਡੇਰਾ ਸੱਚਖੰਡ ਬੱਲਾ ਵੀ ਜਾਂਦੇ ਨੇ, ਬਹੁਤ ਸਾਰੇ ਡੇਰਿਆਂ ਦੇ ਵਿੱਚ ਜਾਂਦੇ ਨੇ, ਤਾਂ ਫਿਰ ਉਹਨਾਂ ਨੂੰ ਉੱਥੋਂ ਹਮਾਇਤ ਕਿਉਂ ਨਹੀਂ ਮਿਲੀ? ਸੋ ਇਹ ਥਿਊਰੀ ਤਾਂ ਪੂਰੀ ਤਰ੍ਹਾਂ ਨਾਲ ਇੱਕ ਤਰੀਕੇ ਨਾਲ ਡਿੱਗਦੀ ਹੈ, ਪਰ ਦੂਜੀਆਂ ਜਿਹੜੀਆਂ ਦੋ ਥਿਊਰੀਆਂ ਨੇ ਉਹਨਾਂ ਤੇ ਸਾਨੂੰ ਕਿਤੇ ਨਾ ਕਿਤੇ ਜਾ ਕੇ ਦੇਖਣਾ ਪੈਂਦਾ ਹੈ। ਪਰ ਇਸ ਵਾਰ ਪਾਰਟੀ ਨੇ ਸੋਧ ਤਾਂ ਕਰਤੀ ਇੱਕ ਕਿ ਸੀਐਮ ਕੈਂਡੀਡੇਟ ਐਲਾਨਤਾ, ਔਰ ਸੀਐਮ ਕੈਂਡੀਡੇਟ ਐਲਾਨਣ ਦੇ ਪਿੱਛੇ ਉਹਨਾਂ ਨੇ ਇੱਕ ਬਹੁਤ ਵੱਡਾ ਤਰਕ ਦਿੱਤਾ ਹੈ ਕਿ ਭਗਵੰਤ ਮਾਨ ਇਮਾਨਦਾਰ ਨੇਤਾ ਨੇ, ਭਗਵੰਤ ਮਾਨ ਨੂੰ ਲੋਕਾਂ ਨੇ 2 ਵਾਰੀ ਮੈਂਬਰ ਪਾਰਲੀਮੈਂਟ ਬਣਾਇਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਾਰਟੀ ਦੇ ਦੋਨੇ ਕਥਨ ਸਹੀ ਹੈ, ਪਰ ਕੀ ਸਾਰੇ ਪੰਜਾਬ ਦੇ ਵੋਟਰਸ ਨੂੰ ਇਹ ਕਨਵਿੰਸ ਕਰਨਾ ਆਮ ਆਦਮੀ ਪਾਰਟੀ ਕੀ ਭਗਵੰਤ ਮਾਨ ਹੀ ਸੀਐਮ, ਇੱਕ ਬਹੁਤ ਮਜ਼ਬੂਤ ਸੀਐਮ ਜਿਹੜੇ ਹੈ ਉਹ ਇੱਕ ਤਰੀਕੇ ਨਾਲ ਭਵਿੱਖ ਦੇ ਵਿੱਚ ਸਾਬਿਤ ਹੋਣਗੇ, ਕਿ ਇਹ ਚੀਜ਼ਾਂ ਵਾਕਿਆ ਹੀ ਕਨਵਿੰਸਿੰਗ ਪਾਵਰ ਦੇ ਨਾਲ ਵੋਟਰਸ ਨੂੰ ਲੁਭਾ ਸਕਣਗੀਆਂ, ਇੱਕ ਵੱਡਾ ਸਵਾਲ ਆ। ਦੂਜੀ ਗੱਲ ਇਹ ਕਿ ਇਸ ਵਾਰ ਫਿਰ ਉਹ ਚੀਜ਼ਾਂ ਰਿਪੀਟ ਹੋ ਰਹੀਆਂ ਨੇ ਜਿਹੜੀਆਂ ਚੀਜ਼ਾਂ ਪਿਛਲੀ ਵਾਰ ਤਬਾਹ ਹੋਈਆਂ ਕਿ ਦਲ ਬਦਲੂਆਂ ਨੂੰ ਟਿਕਟਾਂ ਮਿਲੀਆਂ। ਅੱਜ ਵੀ ਮੈਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪੜ੍ਹ ਰਿਹਾ ਸੀ, ਭਗਵੰਤ ਮਾਨ ਸਾਹਿਬ ਨੇ ਮਾਨਸਾ ਕੌਂਸਟੀਚੁਐਂਸੀ ਤੋਂ ਨੇ ਸ਼ਾਇਦ ਉਹਨਾਂ ਨੂੰ ਪਾਰਟੀ ਦੇ ਵਿੱਚ ਜੁਆਇਨ ਕੀਤਾ, ਅਗਲੇ ਦਿਨ ਉਹਨਾਂ ਨੂੰ ਟਿਕਟ ਮਿਲ ਗਈ। ਇਸੇ ਤਰ੍ਹਾਂ ਸੇਵਾ ਸਿੰਘ ਸੇਖਵਾਂ ਦੇ ਪਰਿਵਾਰ ਨੂੰ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕਾਂ ਨੂੰ, ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕੇ ਨੇ, ਹਲਕੇ ਨੇ ਜਿੱਥੇ ਇਹਨਾਂ ਨੇ ਟਿਕਟਾਂ ਦਿੱਤੀਆਂ, ਪਰ ਉਮੀਦਵਾਰ ਵੀ ਤਾਂ ਭੱਜੇ ਨੇ। ਆਸ਼ੂ ਬੰਗੜ ਦਾ ਨਤੀਜਾ ਤੁਹਾਡੇ ਸਾਹਮਣੇ, ਆਸ਼ੂ ਬੰਗੜ ਭੱਜਿਆ ਫਿਰੋਜ਼ਪੁਰ ਤੋਂ ਕੈਂਡੀਡੇਟ ਸੀਗੇ ਉਹ, ਪਰ ਉਹਨਾਂ ਨੇ ਉਮੀਦਵਾਰੀ ਛੱਡੀ। ਬਾਅਦ ਦੇ ਵਿੱਚ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਚਰਨਜੀਤ ਚੰਨੀ ਜੀ ਦੀ ਹਾਜ਼ਰੀ ਦੇ ਵਿੱਚ, ਤੇ ਕਾਂਗਰਸ ਨੇ ਹਾਲੇ ਫਿਰੋਜ਼ਪੁਰ ਤੋਂ ਦਿਹਾਤੀ ਤੋਂ ਕੈਂਡੀਡੇਟ ਨਹੀਂ ਦਿੱਤਾ ਵੈਸੇ। ਪਰ ਫਿਰ ਵੀ ਜੇਕਰ ਅਸੀਂ ਇਹ ਕਹੀਏ ਕਿ ਇਸ ਵਾਰੀ ਡਗਰ ਬਹੁਤ ਆਸਾਨ ਆਮ ਆਦਮੀ ਪਾਰਟੀ ਦੀ, ਜਾਂ ਇਸ ਵਾਰੀ ਆਮ ਆਦਮੀ ਪਾਰਟੀ ਸੱਤਾ ਦੇ ਬਿਲਕੁਲ ਨੇੜੇ, ਤਾਂ ਬਹੁਤ ਦੂਰ ਲੱਗਦਾ ਫਿਲਹਾਲ। ਇਹਦਾ ਰੀਜ਼ਨ ਇੱਕ ਬਹੁਤ ਵੱਡਾ ਇਹ ਆ ਕਿ ਐਤਕੀ ਜਿਹੜਾ ਮੁਕਾਬਲਾ ਉਹ ਕੱਲਾ ਰਵਾਇਤੀ ਧਿਰਾਂ ਦੇ ਵਿੱਚ ਹੀ ਨਹੀਂ ਹੈ। ਐਤਕੀ ਮੁਕਾਬਲੇ ਦੇ ਵਿੱਚ 2 ਧਿਰਾਂ ਨਵੀਆਂ ਆ ਗਈਆਂ ਨੇ, ਕੈਪਟਨ ਦੀ ਪੰਜਾਬ ਲੋਕ ਕਾਂਗਰਸ ਔਰ ਨਾਲ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ। ਬਹੁਤ ਲੋਕ ਕਹਿਣਗੇ ਕਿ ਯਾਰ ਕੈਪਟਨ ਦਾ ਗਰਵਾ ਕਿਉਂ, ਪਰ ਇੱਥੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਹੁਤ ਸਾਰੇ ਹਲਕਿਆਂ ਦੇ ਵਿੱਚ ਕੈਪਟਨ ਸਾਹਿਬ ਦੇ ਜਿਹੜੇ ਐਮਐਲਏ ਖੜਨਗੇ ਉਹ ਕਾਂਗਰਸ ਦੀ ਵੋਟ ਖਰਾਬ ਕਰਨਗੇ। ਕਾਂਗਰਸ ਦੇ 25 ਤੋਂ 30 ਐਮਐਲਏ ਪਿਛਲੀ ਵਾਰੀ ਇਹ ਜਿਹੇ ਸੀ ਜਿਨ੍ਹਾਂ ਦੇ ਜਿੱਤ ਹਾਰ ਦਾ ਮਾਰਜਨ 5000 ਤੋਂ ਘੱਟ ਸੀ। ਹੁਣ ਉੱਥੇ ਜੇ ਕੈਪਟਨ ਦਾ ਕਾਡਰ ਹੋਇਆ ਕਿ ਉਹ 5-6 ਹਜ਼ਾਰ ਦਾ ਤਾਂ ਨੁਕਸਾਨ ਕਰੇਗਾ। ਨੁਕਸਾਨ ਕਿਹਦਾ ਹੋਏਗਾ? ਕਾਂਗਰਸ ਦਾ ਹੋਏਗਾ। ਉਹ ਨੁਕਸਾਨ ਕਿਹਦਾ ਫਾਇਦਾ ਕਰੇਗਾ? ਉਹ ਜ਼ਾਹਰ ਜੀ ਗੱਲ ਹੈ, ਉਹਦਾ ਲਾਹਾ ਹੋ ਸਕਦਾ ਆਮ ਆਦਮੀ ਪਾਰਟੀ ਲਵੇ, ਉਹਦਾ ਲਾਹਾ ਹੋ ਸਕਦਾ ਹੈ ਕਿਸਾਨਾਂ ਨੂੰ ਚਲਾ ਜਾਵੇ। ਅਕਾਲੀ ਦਲ ਨੂੰ ਜਾਣਾ ਉਹ ਇੱਕ ਅਲੱਗ ਫੈਕਟਰ ਹੈ, ਉਹਦੇ ਪਿੱਛੇ ਵੀ ਇੱਕ ਅਲੱਗ ਥਿਊਰੀ ਹੈ। ਪਰ ਜੇ ਅਸੀਂ ਆਖੀਏ ਕਿ ਆਮ ਆਦਮੀ ਪਾਰਟੀ ਸੱਥਾਂ ਤੇ ਆਪਣੀ ਖੜੀ ਹੈ ਤਾਂ ਇਹ ਹਜੇ ਸਾਡੀ ਬਹੁਤ ਕਾਹਲ ਹੋਊਗੀ। ਦੂਜੀ ਗੱਲ ਇਹ ਕਿ ਇਸ ਵਾਰੀ ਜਿਹੜਾ ਸ਼ਹਿਰੀ ਤਬਕੇ ਦਾ ਵੋਟਰ ਹੈ, ਕਿਉਂਕਿ ਇਹ ਪਾਰਟੀਆਂ ਦੀ ਇੱਕ ਸਟ੍ਰੈਟਜੀ ਹੁੰਦੀ ਹੈ ਨਾ ਕਿ ਸ਼ਹਿਰੀ ਤਬਕੇ ਨੂੰ ਕਿਵੇਂ ਆਪਣੇ ਨਾਲ ਲਾਉਣਾ। ਸ਼ਹਿਰੀ ਤਬਕੇ ਦਾ ਵੋਟਰ ਇਸ ਵਾਰ ਬੀਜੇਪੀ ਦੇ ਵੱਲ ਨੂੰ ਜਾ ਸਕਦਾ, ਕਿਉਂਕਿ ਉਹਨੂੰ ਲੱਗਦਾ ਕਿ ਸ਼ਾਇਦ ਬੀਜੇਪੀ ਵੱਲ ਜਾਣਾ ਬਿਹਤਰ ਰਹੂਗਾ। ਉਹਨੂੰ ਲੱਗਦਾ ਕਿ ਕਾਂਗਰਸ ਨੂੰ ਵੀ ਅਜਮਾ ਲਿਆ, ਅਕਾਲੀ ਦਲ ਨੂੰ ਵੀ ਅਜਮਾ ਲਿਆ, ਪਰ ਉਹ ਜੇ ਬੀਜੇਪੀ ਵੱਲ ਨਹੀਂ ਜਾਂਦਾ ਤਾਂ ਕਾਂਗਰਸ ਤੋਂ ਆਲਰੇਡੀ ਅੱਕਿਆ ਪਿਆ। ਕਾਂਗਰਸ ਨੇ ਉਹਨਾਂ ਨੂੰ ਲੱਗਦਾ ਕਿ ਯਾਰ ਇਹਨਾਂ ਨੇ ਕੋਵਿਡ ਪਾਬੰਦੀਆਂ ਲਾਈਆਂ, ਸਾਡੇ ਕਾਰੋਬਾਰ ਨੂੰ ਠੇਸ ਪਹੁੰਚਾਈ, ਕਿਸਾਨੀ ਅੰਦੋਲਨ ਨੂੰ ਠੇਸ ਪਹੁੰਚਾਈ, ਔਰ ਉਹਦੇ ਵਿੱਚ ਡੋਮੀਨੇਟਡ ਜਿਹੜੀਆਂ ਧਿਰਾਂ ਨੇ ਉਹ ਹਿੰਦੂ ਭਾਈਚਾਰੇ ਤੋਂ ਨੇ, ਜਿਹੜੀਆਂ ਵੀ ਸ਼ਹਿਰੀ ਵਰਗ ਹੈ ਉਹਦੇ ਚ ਹਿੰਦੂ ਭਾਈਚਾਰਾ ਡੋਮੀਨੇਟ ਆਪਾਂ ਨਾਰਮਲੀ ਗੱਲ ਕਰਦੇ ਹਾਂ। ਤੇ ਜਿਹੜਾ ਸੋਸ਼ਲੀ ਡਾਇਲਮਾ ਹੈ ਉਹ ਇਹ ਗੱਲ ਕਹਿੰਦਾ ਕਿ ਸ਼ਾਇਦ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਇੱਥੇ ਸੰਨ ਲੱਗ ਜੂਗੀ। ਇਸੇ ਕਰਕੇ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ 10 ਤੋਂ 12 ਬੈਠਕਾਂ ਕੀਤੀਆਂ ਉਦਯੋਗਪਤੀਆਂ ਦੇ ਨਾਲ ਸਿਰਫ ਪੰਜਾਬ ਦੇ ਵਿੱਚ। ਜੀ ਜੀ, ਆਪਣੇ ਨਾਲ ਕੁਝ ਕਾਲਰ ਜੁੜੇ, ਉਹਨਾਂ ਦੇ ਆਪਾਂ ਸਵਾਲ ਲੈਣੇ ਆ। ਸਤਨਾਮ ਸਿੰਘ ਜੀ। ਹਾਂਜੀ, ਦੋਨਾਂ ਵੀਰਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ, ਐਕਚੁਅਲੀ ਮੇਰੇ ਇੱਕ ਕੁਐਸਚਨ ਸੀ, ਮਤਲਬ 2-3 ਪਾਰਟ ਹੈ। ਤੇ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਬਾਰੇ ਕੀ ਤੁਸੀਂ ਦੱਸੋਗੇ ਕਿ ਉਹ ਮਤਲਬ ਆਪਣੇ
parole ਤੇ ਬਾਹਰ ਆ ਜਾਂ ਕਸਟਡੀ ਦੇ ਵਿੱਚ ਆ, ਤੇ ਜੇ ਜੀ। ਹੈਗੇ ਆ ਤਾਂ ਮੈਂ ਇੱਕ ਟੀਵੀ ਤੇ ਮੈਨੂੰ ਕਿਸੇ ਨੇ ਭੇਜਿਆ ਸੀ ਵੀ ਇੱਕ ਆਪਣੇ ਪਰਮਪਾਲ ਸਿੰਘ ਖਾਲਸਾ, ਉਹ ਕਿਸੇ ਜਥੇਬੰਦੀ ਨਾਲ ਹੈਗੇ ਆ, ਉਹ ਇੰਟਰਵਿਊ ਦੇ ਰਹੇ ਸੀ ਜੀ। ਕਿ ਮੰਨ ਲਓ ਕਹਿੰਦੇ ਬਈ ਆਪਣੇ ਕੋਰਟ ਨੇ ਮਤਲਬ ਰਿਲੀਜ਼ ਕਰਤਾ ਉਹਨਾਂ ਨੂੰ, ਤੇ ਨਾਲੇ ਜੀ। ਨਰਿੰਦਰ ਮੋਦੀ ਤੇ ਆਪਣੇ ਅਹਿਮਦ ਸ਼ਾਹ ਨੇ ਵੀ ਉਹਨਾਂ ਨੂੰ ਰਿਲੀਜ਼ ਕਰਤਾ, ਪਰ ਕਹਿੰਦੇ ਜਿਹੜਾ ਆਪਣੇ ਹੈਗਾ ਅਰਵਿੰਦ ਕੇਜਰੀਵਾਲ, ਉਹਨਾਂ ਨੇ ਉਹਦਾ ਜੀ। ਕੇਸ ਮਤਲਬ ਰੋਕ ਲਿਆ। ਕੀ ਇਹ ਰਿਹਾਈ ਅਰਵਿੰਦ- ਰੋਕੀ ਹੋਈ ਕੀ ਹੈ ਇਸ ਦੇ ਪਿੱਛੇ, ਜੇ ਤੁਸੀਂ ਪ੍ਰਵੀਨ ਜੀ ਦੱਸ ਸਕਦੇ ਆ ਤਾਂ। ਹਾਂਜੀ ਵੀ ਕੀ ਨਹੀਂ ਬਿਲਕੁਲ ਹਾਂਜੀ ਹਾਂਜੀ, ਦੂਜਾ ਸਵਾਲ ਵੀ ਤੁਸੀਂ ਸਾਰੇ ਇਕੱਠੇ ਕਰ ਦਿਓ, ਮੈਨੂੰ ਦੱਸ। ਜੀ ਹਾਂਜੀ, ਮੇਰਾ ਖਿਆਲ ਵੀ ਜੇ ਕੇਜਰੀਵਾਲ ਮਤਲਬ ਕੋਰਟ ਤੋਂ ਜਾਂ ਆਪਣੇ ਜੋ ਇਹਨਾਂ ਅਮਿਤ ਸ਼ਾਹ ਤੋਂ ਉੱਪਰ ਹੋ ਗਿਆ, ਕੀ ਉਹਦੀ ਪਾਵਰ ਹੈਗੀ ਕਿ ਇਹ ਕੰਮ ਕਰ ਸਕਦਾ? ਜੀ, ਥੈਂਕ ਯੂ ਜੀ। ਜੀ, ਇੱਕ ਸਵਾਲ ਹੋਰ ਸੀਗਾ ਇਹਨਾਂ ਦਾ, ਉਹ ਵੀ ਸੁਣ ਲਓ। ਜੀ ਹਾਂਜੀ, ਚਲੇ ਗਏ ਇਹੀ ਸ਼ਾਇਦ। ਸੀਗਾ ਪਹਿਲਾਂ ਹੀ ਵੀ ਭੁੱਲਰ ਸਾਹਿਬ ਹੁਣੀ ਬਾਹਰ ਨੇ, ਅੰਦਰ ਨੇ, ਪਰੋਲ ਤੇ ਨੇ, ਜਾਂ ਦੂਜਾ ਵੀ ਕੀ ਵਾਕਿਆ ਹੀ ਅਰਵਿੰਦ ਕੇਜਰੀਵਾਲ ਦੇ ਕੋਲ ਹੈ ਇਹ ਸ਼ਕਤੀ, ਜਿਹੜਾ ਇਸ ਟਾਈਮ ਬਾਰ-ਬਾਰ ਜਿਹੜੀਆਂ ਆਪਾਂ ਚਿੱਠੀਆਂ ਦੇਖ ਰਹੇ ਆ ਰਹੀਆਂ ਆ ਵੀ ਇਹ ਕਿਉਂ ਜੀ। ਰੋਕਿਆ, ਕਿਉਂ ਨਹੀਂ ਇਹਨਾਂ ਦੀ ਰਿਹਾਈ ਨੂੰ ਜਿਹੜਾ ਉਹ ਹਾਮੀ ਭਰ ਰਿਹਾ? ਦੇਖੋ, ਅਸਲ ਦੇ ਵਿੱਚ ਉਹ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਜੇਲ੍ਹ ਦੇ ਵਿੱਚ ਨੇ। ਪਹਿਲਾਂ ਉਹ ਤਿਹਾੜ ਦੇ ਵਿੱਚ ਸੀਗੇ ਪ੍ਰੋਫੈਸਰ ਸਾਹਿਬ, ਤੇ ਉਹਨਾਂ ਇਸ ਵੇਲੇ ਉਹ ਅੰਮ੍ਰਿਤਸਰ ਦੇ ਵਿੱਚ ਨੇ। ਦੂਜੀ ਗੱਲ ਇਹ ਹੈ ਜੇਲ੍ਹ ਦੇ ਵਿੱਚ ਨੇ। ਦੂਜੀ ਗੱਲ ਇਹ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ, ਤਾਂ ਉਹਦੇ ਵਿੱਚ ਨਾ ਇੱਕ ਦੋ ਟੈਕਨੀਕਲ ਚੀਜ਼ਾਂ ਨੇ ਜਿਹੜੀਆਂ ਮੈਂ ਸਮਝਾਉਣ ਦਾ ਯਤਨ ਕਰਦਾ। ਹੋ ਸਕਦਾ ਭਾਜੀ ਹੋਰਾਂ ਨੂੰ ਇਸ ਤੋਂ ਵੀ ਜ਼ਿਆਦਾ ਕੋਈ ਪਹਿਲੂਆਂ ਦਾ ਪਤਾ ਹੋਵੇ। ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਜਿਹੜੀ ਸਫਾਈ ਪੇਸ਼ ਕਰਦੀ ਆ, ਉਹ ਇਹ ਕਰਦੀ ਹੈ ਕਿ ਇਹ ਜਿਹੜਾ ਮਾਮਲਾ ਹੈ ਇਹ ਆਲਰੇਡੀ ਕੇਂਦਰ ਦਾ ਮਾਮਲਾ ਹੈ, ਕਿਉਂਕਿ ਦਿੱਲੀ ਦਾ ਜਿਹੜਾ ਰੂਲ ਔਰ ਕਾਇਦਾ ਪੁਲਿਸ ਦਾ ਉਹ ਸਾਡੇ ਹੱਥ ਵੱਸ ਨਹੀਂ ਹੈ। ਪਰ ਜਿਹੜੀਆਂ ਪੰਥਕ ਧਿਰਾਂ ਨੇ, ਸਾਡੇ ਬਾਪੂ ਡੇਵਿਡ ਹੋਰਾਂ ਜੀ ਦੀ ਮੈਂ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ, ਉਹ ਵੀ ਕੱਲ ਪੱਤਰਕਾਰਾਂ ਦੇ ਮੁਖਾਤਿਬ ਹੋਏ ਨੇ। ਉਹਨਾਂ ਨੇ ਵੀ ਕਈ ਗੱਲਾਂ ਕੀਤੀਆਂ, ਜਿਵੇਂ ਇਹਨਾਂ ਨੇ ਕੁਐਸਚਨ ਰੇਜ਼ ਕੀਤਾ, ਤਾਂ ਉਹ ਇਹ ਗੱਲ ਕਰਦੇ ਨੇ ਕਿ ਦੇਖੋ, ਜੇ ਇਹਨਾਂ ਦੇ ਕੋਲ ਅਖਤਿਆਰ ਨਹੀਂ ਹੈ ਤਾਂ ਫਿਰ ਇਹਨਾਂ ਦਾ ਨਾਂ ਆਉਣ ਦਾ ਰੀਜ਼ਨ ਕੀ ਹੈ, ਇਹਨਾਂ ਦੀ ਸਰਕਾਰ ਦੇ ਵਿੱਚ ਵਿਰਵਾ ਕਿਉਂ ਆਉਂਦਾ ਹੈ? ਔਰ ਜੇਕਰ ਇਹਨਾਂ ਨੂੰ ਕੋਈ ਮਤਲਬ ਇਹਨਾਂ ਨੂੰ ਕੋਈ ਇਤਰਾਜ਼ ਨਹੀਂ, ਮੰਨ ਲਓ ਇੱਕ ਬੰਦਾ ਕਹਿ ਰਿਹਾ ਕਿ ਯਾਰ ਮੇਰੇ ਤਾਂ ਹੱਥ ਵੱਸ ਦੀ ਗੱਲ ਨਹੀਂ ਹੈ, ਮੈਂ ਇਹ ਗੱਲ ਨਹੀਂ ਕਰ ਸਕਦਾ, ਤਾਂ ਉਹ ਕਹਿੰਦੇ ਕਿ ਜੇਕਰ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਇਹ ਕਿਉਂ ਨਹੀਂ ਉੱਥੇ ਰეკਮੈਂਡ ਕਰਦੇ ਸੈਂਟਰ ਨੂੰ ਕਿ ਭਾਈ ਇਹਨਾਂ ਦੀ ਰਿਲੀਜ਼ਿੰਗ ਹੋਣੀ ਚਾਹੀਦੀ ਹੈ। ਸੋ ਇਹ ਇੱਕ ਟੈਕਨੀਕਲ ਪੱਖ ਆ, ਜਿੱਥੇ ਹੁਣ ਮੇਰਾ ਖਿਆਲ ਤਾਂ ਇਹ ਹੈ ਕਿ ਅੱਜ ਮੈਂ ਖਬਰ ਪੜ੍ਹ ਰਿਹਾ ਸੀਗਾ ਰਾਜ ਜੀ, ਉਸ ਖਬਰ ਦੇ ਵਿੱਚ ਤਾਂ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ, ਖਾਸ ਕਰਕੇ ਉਹਨਾਂ ਦੇ ਵਿੱਚ ਕਈ ਨਾਮ ਵੀ ਨੇ ਜਿਨ੍ਹਾਂ ਦੇ ਵਿੱਚ ਸਤਿਕਾਰਤ ਨਾਮ ਵੀ ਹੈਗੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਈ ਅਰਵਿੰਦ ਕੇਜਰੀਵਾਲ ਦਾ ਅਸੀਂ ਘਿਰਾਓ ਕਰਾਂਗੇ। ਔਰ ਬਕਾਇਦਾ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਦਾ ਵੀ ਅਸੀਂ ਘਿਰਾਓ ਕਰਾਂਗੇ। 26 ਜਨਵਰੀ ਦਾ ਉਹਨਾਂ ਨੇ ਅਲਟੀਮੇਟਮ ਦਿੱਤਾ। ਜਿਹੜਾ ਨਵਨੀਤ ਕੌਰ ਭੁੱਲਰ ਵੀ ਉਹਨਾਂ ਦੇ ਨਾਲ ਸੀਗੇ, ਜਿਹੜੇ ਪ੍ਰੋਫੈਸਰ ਸਾਹਿਬ ਦੀ ਪਤਨੀ ਨੇ, ਉਹ ਕਹਿੰਦੇ ਜੇਕਰ 26 ਜਨਵਰੀ ਤੱਕ ਅਰਵਿੰਦ ਕੇਜਰੀਵਾਲ ਇਸ ਤੇ ਕੋਈ ਰਾਏ ਨਹੀਂ ਦਾ, ਇਸ ਤੇ ਕੋਈ ਨਿਰਣਾ ਨਹੀਂ ਲੈਂਦਾ, ਫੈਸਲਾ ਨਹੀਂ ਲੈਂਦਾ, ਤਾਂ ਅਸੀਂ ਫਿਰ ਜਿਹੜਾ ਵਾ ਉਹਦੀ ਘਿਰਾਓ ਕਰਾਂਗੇ। ਹੋ ਸਕਦਾ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੋਂ ਦੇ ਉਮੀਦਵਾਰ ਨੇ ਉਹਨਾਂ ਦਾ ਵੀ ਅਸੀਂ ਘਿਰਾਓ ਕਰੀਏ। ਤਾਂ ਇਹ ਗੱਲ ਕਹਿੰਦੇ, ਇਹਨਾਂ ਦੇ ਵਿੱਚ ਨਾ ਇੱਕ ਮੇਰੇ ਖਿਆਲ ਆ ਉਹਨਾਂ ਦਾ ਨਾਮ ਆ ਸਰਵਣ ਸਿੰਘ ਅਗਵਾਨ ਜੀ, ਉਹਨਾਂ ਨੇ ਦੋਸ਼ ਲਾਇਆ ਕਿ ਕਾਨੂੰਨੀ ਅੜਿੱਕੇ ਖਤਮ ਹੋ ਗਏ ਆ। ਨਵਨੀਤ ਕੌਰ ਭੁੱਲਰ ਦੇ ਨਾਲ ਸੀਗੇ ਸਰਵਣ ਸਿੰਘ ਅਗਵਾਨ, ਮੈਨੂੰ ਯਾਦ ਹੈ ਨਾਮ ਉਹਨਾਂ ਦਾ। ਉਹ ਕਹਿੰਦੇ ਕਾਨੂੰਨੀ ਅੜਿੱਕੇ ਖਤਮ ਹੋ ਗਏ ਆ, ਪਰ ਬਾਵਜੂਦ ਇਸ ਦੇ ਦਿੱਲੀ ਸਰਕਾਰ ਪ੍ਰਵਾਨਗੀ ਨਹੀਂ ਦੇ ਰਹੀ। ਤੇ ਸਿੱਖ ਬੰਦੀਆਂ ਦੀ ਰਿਹਾਈ ਦਾ ਐਲਾਨ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ, 550 ਸਾਲਾ ਪ੍ਰਕਾਸ਼ ਪੁਰਬ ਮੌਕੇ ਤੇ, ਉਹਦੇ ਵਿੱਚ ਪ੍ਰੋਫੈਸਰ ਸਾਹਿਬ ਦਾ ਨਾਂ ਸੀਗਾ, ਜਿਹੜੀ ਟੈਕਨੀਕਲ ਚੀਜ਼ ਆ। ਤੇ ਇਹਦੇ ਬਾਵਜੂਦ ਕੇਜਰੀਵਾਲ ਸਰਕਾਰ ਦਾ ਰਵੱਈਆ ਜਿਹੜਾ ਉਹ ਅੜਿੱਕਾ ਬਣਿਆ ਹੋਇਆ, ਤੇ ਜੇਕਰ ਉਹ 26 ਜਨਵਰੀ ਤੱਕ ਉਹ ਰਿਹਾਈ ਦੀ ਫਾਈਲ ਤੇ ਪ੍ਰਵਾਨਗੀ ਦੀ ਮੋਹਰ ਨਹੀਂ ਲਾਉਂਦੀ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਨਾਲੋਂ ਨਾਲ ਭਗਵੰਤ ਮਾਨ ਦਾ ਅਸੀਂ ਘਿਰਾਓ ਕਰਾਂਗੇ। ਉਹਨਾਂ ਨੇ ਹੋਰ ਵੀ ਕਈ ਗੱਲਾਂ ਕਹੀਆਂ ਨੇ, ਜਿਵੇਂ 26 ਜਨਵਰੀ ਦੇ ਗਣਤੰਤਰ ਦਿਵਸ ਨੂੰ ਅਸੀਂ ਕਾਲੇ ਦਿਵਸ ਵਜੋਂ ਮਨਾਵਾਂਗੇ। ਪਰ ਇੱਥੇ ਉਹੀ ਗੱਲ ਜਿਹੜੀ ਮੈਂ ਸ਼ੁਰੂ ਤੋਂ ਕੀਤੀ, ਜਿੱਥੋਂ ਸ਼ੁਰੂਆਤ ਕੀਤੀ ਸੀ, ਕਿ ਅਖਤਿਆਰ ਕੇਂਦਰ ਕੋਲੇ ਹੈਗੇ ਨੇ। ਅਖਤਿਆਰ ਕੇਂਦਰ ਕੋਲੇ ਇੱਥੋਂ ਤੱਕ ਨੇ ਰਾਜ ਜੀ ਕਿ ਉਹ ਸੰਵਿਧਾਨ ਦੀ ਵਰਤੋਂ, ਸੰਵਿਧਾਨਕ ਪਾਵਰ ਦੀ ਵਰਤੋਂ ਕਰਦਿਆਂ ਜਿਹੜੀ ਕੇਂਦਰ ਸਰਕਾਰ ਆ, ਉਹ ਵੀ ਆਪਣੇ ਤੌਰ ਤੇ ਵੀ ਪ੍ਰੋਫੈਸਰ ਸਾਹਿਬ ਦੀ ਰਿਹਾਈ ਕਰ ਸਕਦੀ ਹੈ। ਤੇ ਜੇਕਰ ਉਹ ਕਹਿੰਦੇ ਉਹਨਾਂ ਨੇ ਵੀ ਨਾ ਕੁਛ ਕੀਤਾ, ਜਿਨ੍ਹਾਂ ਕੋਲ ਅਖਤਿਆਰ ਹੈਗਾ, ਫਿਰ ਉਹ ਕਹਿੰਦੇ ਸੀ ਭਾਜਪਾ ਦਾ ਵੀ ਵਿਰੋਧ ਕਰਾਂਗੇ, ਭਾਜਪਾ ਜਿਹੜੇ ਉਮੀਦਵਾਰ ਆ ਉਹਨਾਂ ਦਾ ਵੀ ਵਿਰੋਧ ਕਰਾਂਗੇ। ਸੋ ਜਿਹੜੀ ਹੁਣ ਤੱਕ ਦੀ ਜਾਣਕਾਰੀ, ਜਿਹੜੀ ਦੋਨਾਂ ਸਰਕਾਰਾਂ ਦੀ ਸਫਾਈ ਆ, ਉਹ ਇਹ ਆ
ਪਰ ਜਿਹੜੀ ਸਿੱਖ ਜਥੇਬੰਦੀਆਂ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਜਿਹਦੇ ਵਿੱਚ ਸਵਰਨ ਸਿੰਘ ਅਗਵਾਨ ਜੀ ਦੀ ਮੈਂ ਜਿਹੜੀ ਬਾਈਟ ਸੁਣੀ ਸੀ ਜਾਂ ਉਹਨਾਂ ਦੀ ਖਬਰ ਜਿਹੜੀ ਪੜ੍ਹੀ ਸੀ, ਉੱਥੋਂ ਮੈਨੂੰ ਯਾਦ ਆ ਗਿਆ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਨੇ ਜਿਹੜੀ 550 ਸਾਲਾ ਪ੍ਰਕਾਸ਼ ਪੁਰਬ ਸੀਗਾ, ਉਹਦੇ ਵਿੱਚ ਜਿਹੜੀ ਰਿਹਾਈ ਹੋਈ ਸੀਗੀ, ਉਹਦੇ ਵਿੱਚ ਪ੍ਰੋਫੈਸਰ ਸਾਹਿਬ ਦਾ ਨਾਂ ਸੀਗਾ। ਦੂਜੀ ਗੱਲ ਇਹ ਹੈ ਕਿ ਉਹ ਕਹਿੰਦੇ ਕਿ ਸੈਂਟਰ ਸਰਕਾਰ ਕੋਲੇ ਆਪਦੇ ਕੋਲੇ ਅਖਤਿਆਰ ਹੈ, ਉਹ ਜੇਕਰ ਕੇਜਰੀਵਾਲ ਨਾ ਵੀ ਚਾਹੇ ਤਾਂ ਉਹ ਬਾਈਪਾਸ ਕਰਕੇ ਵੀ ਆਪਣੇ ਤੌਰ ਤੇ ਕਰ ਸਕਦੇ, ਪਰ ਉਹ ਰਿਹਾਈ ਕਿਉਂ ਨਹੀਂ ਕਰ ਰਹੇ, ਇੱਕ ਵੱਡਾ ਸਵਾਲ ਹੈ। ਜੀ ਜੀ ਪਿਛਲੀ ਵਾਰ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਵਾਲਿਆਂ ਦੇ ਉੱਤੇ ਇਹ ਦੋਸ਼ ਗੱਲਾਂ ਸੀਗੀਆਂ ਵੀ ਇਹ ਖਾਲਿਸਤਾਨੀਆਂ ਦੇ ਨਜ਼ਦੀਕ ਆ, ਧਮਾਕਾ ਜਿਹੜਾ ਮੌੜ ਬੰਬ ਧਮਾਕਾ ਵੀ ਜਿਹੜਾ ਹੋਇਆ, ਉਹ ਸਾਰੀਆਂ ਚੀਜ਼ਾਂ ਦੇ ਇਹਨਾਂ ਦੇ ਉਲਟ ਭੁਗਤੀਆਂ। ਜੇ ਆਪਾਂ ਉਹਦਾ ਇਹਨਾਂ ਨੂੰ ਜੇ ਚਿੱਤ ਕੇ ਦੇਖੀਏ, ਆਈ ਥਿੰਕ ਟਰਾਈ ਇਹ ਕਰ ਰਹੇ ਆ ਵੀ ਇਸ ਵਾਰ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਕਿੰਨੀਆਂ ਮੀਟਿੰਗਾਂ, ਦਰਜਨ ਭਰ ਮੀਟਿੰਗਾਂ ਕੇਜਰੀਵਾਲ ਉਹਨਾਂ ਉਦਯੋਗਪਤੀਆਂ ਨਾਲ ਕਰਕੇ ਆਇਆ ਆ, ਵੀ ਉਹਨਾਂ ਦੀ ਵੋਟ ਜਿਹੜੀ ਉਹ ਨਾ ਖਿਸਕ ਜਾਵੇ, ਇਸ ਲਈ ਇਸ ਚੀਜ਼ ਦੇ ਉੱਤੇ ਉਹ ਜਿਹੜਾ ਟਾਲਾ ਵੱਟੀ ਜਾ ਰਿਹਾ ਆ। ਸੋ ਪਤਾ ਨਹੀਂ ਵੀ ਇਹ ਕਰੂਗਾ ਨਹੀਂ ਕਰੂਗਾ, ਅਖਤਿਆਰ ਦੇ ਵਿੱਚ ਕਿੰਨਾ ਕੁ ਜਿਹੜਾ ਹੈਗਾ ਆ। ਸੋ ਉਹ ਉੱਤੇ ਦੋਸ਼ ਲਾ ਰਹੇ ਆ, ਉਹ ਉੱਤੇ ਜਿਹੜੇ ਇੱਕ ਦੂਜੇ ਦੇ ਉੱਤੇ ਸੁੱਟ ਰਹੇ ਆ, ਇਹ ਦੇਖਣ ਵਾਲੀ ਗੱਲ ਰਹੂਗੀ। ਆਪਾਂ ਪਰ ਕੇਂਦਰ ਕੋਲ ਅਖਤਿਆਰ ਹੈਗਾ, ਕੇਂਦਰ ਆਪਦੇ ਪੱਧਰ ਤੇ ਕਰ ਸਕਦਾ, ਇਹ ਨਹੀਂ ਕਨਫਰਮੇਸ਼ਨ ਤੁਸੀਂ ਲੈ ਕੇ ਜੀ, ਜੇ ਉਹ ਕਰਨਾ ਚਾਹਣ ਤਾਂ ਉਹ ਕਰ ਸਕਦੇ ਆ, ਪਰ ਉਹ ਕਹਿੰਦੇ ਆ ਵੀ ਆਪਾਂ ਇਹਨੂੰ ਫਸਾਈਏ। ਸੋ ਇਹ ਚੀਜ਼ ਜਿਹੜੀ ਉਹ ਆਈ ਥਿੰਕ ਕਰ ਰਹੇ ਆ। ਚਲੋ ਦੇਖੋ, ਜੇ ਇਹਨਾਂ ਦੇ ਅਖਤਿਆਰ ਹੈਗਾ ਇਹਨਾਂ ਨੂੰ ਕਰ ਦੇਣਾ ਚਾਹੀਦਾ। ਹੁਣ ਤਾਂ ਬਹੁਤ ਵਰੇ ਹੋ ਗਏ ਆ ਪ੍ਰੋਫੈਸਰ ਭੁੱਲਰ ਹੋਣਾ ਨੂੰ ਜਿਹੜਾ ਉਹ ਅੰਦਰ ਕੀਤਿਆਂ ਹੋਇਆ। ਅਗਲੇ ਆਪਣੇ ਜਿਹੜੇ ਕਾਲਰ ਨੇ 929 ਏਰੀਆ ਕੋਡ ਚੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਉਹ ਪਰਮਪਾਲ ਦੀ ਮੈਂ ਇੰਟਰਵਿਊ ਪੜ੍ਹੀ ਹੈ ਜੀ, ਉਹ ਇਹਦੇ ਵਿੱਚ ਜੀ ਜਿਹੜੀ ਭੁੱਲਰ ਦੇ ਬਾਰੇ ਜਾ ਉਹ ਕਹਿੰਦੇ ਵੀ ਜਦ ਬਿੱਟੇ ਨੇ ਸੁਪਰੀਮ ਕੋਰਟ ਨੇ ਫੈਸਲਾ ਕਰਤਾ, ਨਾ ਸੁਪਰੀਮ ਕੋਰਟ ਨਹੀਂ ਮਤਲਬ ਸੈਂਟਰਲ ਗਵਰਨਮੈਂਟ ਨੇ ਫੈਸਲਾ ਕਰਤਾ, ਉਦੋਂ ਬਾਅਦ ਬਿੱਟੇ ਨੇ ਉਹ ਗੱਲ ਸੁਪਰੀਮ ਕੋਰਟ 'ਚ ਲੈ ਗਿਆ। ਸੁਪਰੀਮ ਕੋਰਟ 'ਚ ਹਾਲੇ ਫੈਸਲਾ ਨਹੀਂ ਹੋਇਆ, ਕੇਜਰੀਵਾਲ ਨੇ ਪਹਿਲਾਂ ਹੀ ਰਿਜੈਕਟ ਕਰਤਾ ਉਹਦਾ ਭੁੱਲਰ ਦਾ ਕੇਸ। ਉਹ ਇਹ ਕਹਿ ਰਹੇ ਨੇ ਪਰਮਪਾਲ ਜੀ, ਕਹਿੰਦੇ ਕੰਟੈਂਪਟ ਆਫ ਕੋਰਟ ਬਣਦੀ ਆ ਇਹ ਜੀ। ਥੈਂਕ ਯੂ ਜੀ। ਹਾਲਾਂਕਿ ਸੁਪਰੀਮ ਕੋਰਟ ਨੇ ਬਿੱਟੇ ਦੀ ਵੀ ਉਹ ਮਤਲਬ ਕੈਂਸਲ ਕਰਤੀ, ਠੀਕ ਹੈ, ਰਿਜੈਕਟ ਕਰਤੀ ਉਹ ਸੁਪਰੀਮ ਕੋਰਟ ਵਾਲਿਆਂ ਨੇ। ਜੀ ਜੀ ਪ੍ਰਵੀਨ ਜੀ। ਜੀ ਅੱਛਾ, ਇਹ ਪਰਮਪਾਲ ਜੀ ਦਾ ਜਿਹੜਾ ਉਹ ਇੰਟਰਵਿਊ ਦੇ ਵਿੱਚੋਂ ਜਿਹੜਾ ਕਥਨ ਸੀਗਾ ਇਹਨਾਂ ਨੇ ਉਹ ਲਿਆ ਵਾ ਜੀ, ਪਰ ਅਸਲ ਦੇ ਵਿੱਚ ਰਾਜ ਜੀ ਦੇਖੋ, ਕੋਰਟ ਦੀ ਤਾਂ ਗੱਲ ਜਿਹੜੀ ਆ ਲੈਦਾ ਵਾ, ਕੋਰਟ ਵਾਲੀ ਮੈਟਰ ਕੋਰਟ ਵਾਲਾ ਜਿਹੜਾ ਉਹ ਲੈਦਾ, ਪਰ ਅਸਲ ਦੇ ਵਿੱਚ ਟੈਕਨੀਕਲੀ ਜੇ ਅਸੀਂ ਕੇਸ ਨੂੰ ਵੇਖੀਏ, ਐਲੀਗੇਸ਼ਨ ਤਾਂ ਲੱਗ ਹੀ ਰਹੇ ਅਰਵਿੰਦ ਕੇਜਰੀਵਾਲ ਸਰਕਾਰ ਤੇ, ਪਰ ਟੈਕਨੀਕਲ ਤੌਰ ਤੇ ਦੋਨੇ ਦੋ ਧਿਰਾਂ ਮੇਨ ਜਵਾਬਦੇਹ ਬਣਦੀਆਂ ਨੇ। ਜਦੋਂ ਰਿਹਾਈ ਦਾ ਐਲਾਨ ਹੋ ਗਿਆ ਔਰ ਤੁਸੀਂ ਉਹ 550 ਜਿਹੜੇ 500 ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੀ ਜਿਹੜੀ ਲਿਸਟ ਸੀ ਉਹਦੇ ਵਿੱਚ ਪ੍ਰੋਫੈਸਰ ਸਾਹਿਬ ਦਾ ਬਕਾਇਦਾ ਨਾਂ ਸੀਗਾ, ਤਾਂ ਫਿਰ ਇੱਕ ਜਿਹੜੀ ਮੇਨ ਜਿਹੜੀ ਸੈਕੰਡਰੀ ਤੇ ਅਰਵਿੰਦ ਕੇਜਰੀਵਾਲ ਆ, ਇਹਨਾਂ ਨੂੰ ਸਥਿਤੀ ਸਾਫ਼ ਕਰਨੀ ਚਾਹੀਦੀ ਹੈ ਕਿ ਬਈ ਇਹ ਕਿਉਂ ਨਹੀਂ ਕਰ ਰਹੇ। ਹੁਣ ਮੇਰੇ ਖਿਆਲ ਹੈ ਕਿ ਮਾਮਲਾ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਤੋਂ ਇਲਾਵਾ ਹੋਰ ਵੀ ਜਿਹੜੇ ਬਹੁਤ ਸਾਰੇ ਲੋਕ ਨੇ ਜਿਹੜੇ ਸਿੱਖ ਹਲਕਿਆਂ ਤੋਂ ਆਉਂਦੇ ਨੇ ਜਾਂ ਇਹ ਚਾਹੁੰਦੇ ਨੇ ਕਿ ਪ੍ਰੋਫੈਸਰ ਸਾਹਿਬ ਦੀ ਰਿਹਾਈ ਹੋਵੇ, ਉਹਨਾਂ ਨੇ ਵੀ ਇਸ ਤੌਰ ਤੇ ਸਰਗਰਮੀਆਂ ਵਿੱਢੀਆਂ ਨੇ। ਗਰਾਊਂਡ ਤੇ ਵੀ ਤੁਹਾਨੂੰ ਇਹ ਚੀਜ਼ਾਂ ਦਿਖਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਅਸਲ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਉਹ ਇਸ ਗੱਲ ਤੋਂ ਕਿਉਂ ਭੱਜ ਰਹੀ ਹੈ ਕਿ ਉਹਨਾਂ ਕੋਲੇ ਪਾਵਰ ਤੱਕ ਹੋਣ ਦੇ ਬਾਵਜੂਦ, ਲਿਸਟ ਦੇ ਵਿੱਚ ਨਾ ਹੋਣ ਦੇ ਬਾਵਜੂਦ ਉਹ ਰਿਹਾਈ ਕਿਉਂ ਨਹੀਂ ਕਰ ਰਹੀ? ਉਹਨਾਂ ਕੋਲ ਅਖਤਿਆਰ ਹੈ ਉਹ। ਹੁਣ ਦੇਖੋ, ਜਦੋਂ ਤਾਂ GST ਦਾ ਮਸਲਾ ਆਉਂਦਾ ਆ, ਜਦੋਂ ਸਾਡੇ ਰਾਜਾਂ ਦੇ ਹੋਰ ਮਸਲੇ ਆਉਂਦੇ ਆ, ਜਦੋਂ ਈਵਨ ਕਿ ਕੋਵਿਡ ਤੱਕ ਦਾ ਮਸਲਾ ਆਉਂਦਾ, ਉਦੋਂ ਕੇਂਦਰ ਸਰਕਾਰ ਕਹਿੰਦੀ ਕਿ ਜੀ ਆਹ ਅਖਤਿਆਰ ਤਾਂ ਸਾਡੇ ਕੋਲੇ ਹੈ, ਤੁਸੀਂ ਦੂਜੇ ਸਟੇਟਾਂ ਨਾਲ ਵਪਾਰ ਵੀ ਕਰਨਾ, ਦੂਜੇ ਦੇਸ਼ਾਂ ਨਾਲ ਵਪਾਰ ਕਰਨਾ, ਤਾਂ ਉਹ ਕੇਂਦਰ ਸਰਕਾਰ ਦਾ ਮਸਲਾ ਆ ਜਾਂਦਾ। ਸਿਕਿਉਰਿਟੀ ਦਾ ਮਸਲਾ ਏਜੰਸੀਜ਼ ਕੇਂਦਰ ਸਰਕਾਰ ਕੋਲੇ ਨੇ, IT, NIA, ED, ਹੋਰ ਬਥੇਰਾ ਕੁਝ, CBI। ਤੇ ਜਦੋਂ ਇਹ ਅਖਤਿਆਰ ਆਉਂਦਾ, ਇਹ ਬੇਸਿਕ ਸਵਾਲ ਇਹ ਬਣੂਗਾ ਇੱਥੇ, ਜਦੋਂ ਰਿਹਾਈ ਦਾ ਮਸਲਾ ਆਉਂਦਾ ਉਦੋਂ ਉਹ ਇੱਕ UP ਦੀ ਸਰਕਾਰ ਨੂੰ ਕਿਉਂ ਨਹੀਂ ਲੱਗ ਸਕਦੀ? ਜੀ ਜੀ ਜੀ। ਸੋ ਪ੍ਰਵੀਨ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਸੋ ਇਹ ਸਵਾਲਾਂ ਦੇ ਜਵਾਬ ਦੇ ਉੱਤੇ ਘੇਰੇ ਤਾਂ ਜਿਹੜੇ ਹੋ ਜਾਣਗੇ, ਦੇਖੋ ਬਣਦਾ ਇਹਨਾਂ ਦਾ ਕੀ ਆ। ਦੋਨੇ ਧਿਰਾਂ ਜਿਹੜੀਆਂ ਇਹ ਘਿਰਨੀਆਂ ਹੀ ਘਿਰਨੀਆਂ ਆ, ਸਵਾਲ ਹੋ ਰਹੇ ਆ। ਇਹ ਮੁੱਦਾ ਕਾਫੀ ਜ਼ਿਆਦਾ ਇਸ ਟਾਈਮ ਭਖਿਆ ਪਿਆ ਹੈਗਾ ਆ। ਦੇਖੋ ਇਸ ਦਾ ਜਿਹੜਾ ਕੇਸ ਇਸ ਇਸ਼ੂ ਦੇ ਨਾਲ ਕੀ ਹੁੰਦਾ, ਅਸੀਂ ਤਾਂ ਚਾਹੁੰਦੇ ਹਾਂ, ਦੁਆ ਕਰਦੇ ਹਾਂ ਵੀ ਪ੍ਰੋਫੈਸਰ ਭੁੱਲਰ ਜਲਦੀ ਜਿਹੜੇ ਉਹ ਰਿਹਾ ਹੋਣ, ਉਹਨਾਂ ਦੇ ਘਰ ਜਿਹੜੇ ਉਹ ਵਾਪਸ ਆਉਣ।
ਪਰਿਵਾਰ ਦੇ ਵਿੱਚ ਆਉਣ, ਕਿਉਂਕਿ ਆਪਾਂ ਨੂੰ ਪਤਾ ਵੀ ਉਹਨਾਂ ਦਾ ਇਸ ਟਾਈਮ ਜਿਹੜਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਕਿੱਦਾਂ ਦੇ ਹਾਲਾਤ ਜਿਹੜੇ ਉਹਨਾਂ ਨੂੰ ਪਿਛਲੇ ਇੰਨੇ ਦਹਾਕਿਆਂ ਤੋਂ ਅੰਦਰ ਕਰਕੇ ਉਹ ਕੀ ਕਰ ਦਿੱਤਾ ਗਿਆ ਆ। ਤੇ ਚਲੋ ਦੇਖੋ ਇਲੈਕਸ਼ਨਾਂ 'ਚ ਕੀ ਇਸ ਦਾ ਅਸਰ ਰਹਿੰਦਾ ਆ, ਉਹ ਦੇਖਣ ਵਾਲੀ ਗੱਲ ਆ। ਤੇ ਸ਼ੁਕਰੀਆ ਪ੍ਰਵੀਨ ਜੀ, ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਰੋਤਿਓ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।